ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ੍ਰੀ ਅਕਾਲ। ਜੀਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਲੈਣੀ ਹੈ ਕਵਰਡ ਕੈਲੀਫੋਰਨੀਆ ਦੇ ਤਹਿਤ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ ਤੇ ਕਾਲ ਕਰੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਚ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਤੋਂ ਕੰਸੋਲੀਡੇਟ ਕਰਨਾ ਹੈ, ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੱਲ ਸਭ ਤੋਂ ਵੱਡੀ ਖਬਰ ਆਈ ਪਈ ਅਮਰੀਕਾ ਦੇ 3 ਜਿਹੜੇ ਰਸ਼ੀਆ ਵਾਲਿਆਂ ਨੇ ਬੰਦੀ ਬਣਾਏ ਹੋਏ ਸੀਗੇ ਲੋਕ, ਉਹਨਾਂ ਨੂੰ ਜੋ ਸਵੈਪ ਕੀਤਾ ਗਿਆ। ਕੁਝ ਕੈਦੀਆਂ ਨੂੰ ਅਮਰੀਕਾ ਵਾਲਿਆਂ ਨੇ ਸੱਦਿਆ ਤੇ ਕੁਝ ਛੱਡਿਆ ਤੇ ਕੁਝ ਨੂੰ ਰਸ਼ੀਆ ਵਾਲਿਆਂ ਨੇ ਜਿਹੜਾ ਛੱਡਿਆ। ਸੋ ਉਹਦੇ ਵਿੱਚ 3 ਅਮਰੀਕਨ ਜੋ ਆ ਉਹ ਫ੍ਰੀ ਹੋ ਗਏ ਆ ਤੇ ਆਲਰੇਡੀ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚ ਗਏ ਹੈਗੇ ਆ। ਕਹਿੰਦੇ ਵੀ ਬਿਗੇਸਟ ਪ੍ਰਿਜ਼ਨਰ ਸਵੈਪ ਆ ਪੋਸਟ ਸੋਵੀਅਤ ਹਿਸਟਰੀ ਦੇ ਵਿੱਚ। ਤੇ ਇਹਦੇ ਨਾਲ ਮਾਸਕੋ ਨੇ ਜਰਨਲਿਸਟ ਇਵਾਨ ਗਰਸ਼ਕੋਵਿਚ, ਇਹ ਵਾਲ ਸਟਰੀਟ ਜਰਨਲ ਦੇ ਜਰਨਲਿਸਟ ਸੀਗੇ, ਤੇ ਅਮਰੀਕਨ ਪੌਲ ਵੀਲਨ ਤੇ ਇੱਕ ਵਲਾਦੀਮੀਰ ਕਾਰਾ ਮੁਰਜ਼ਾ, ਇਹਨਾਂ ਨੂੰ ਛੱਡਿਆ ਹੈਗਾ। ਆਲਸੂ ਕੁਰਮਾਸ਼ੇਵਾ ਜਰਨਲਿਸਟ ਆ, ਡਿਊਲ ਰਸ਼ੀਅਨ ਸਿਟੀਜ਼ਨਸ਼ਿਪ ਆ, US ਤੇ ਰਸ਼ੀਆ ਦੀ, ਉਸ ਨੂੰ ਵੀ ਜਿਹੜਾ ਛੱਡਿਆ ਗਿਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਇਹ ਦੋਨੋਂ ਹੀ ਹਾਜ਼ਰ ਸੀਗੇ ਜੁਆਇੰਟ ਬੇਸਡ ਐਂਡਰਿਊਜ਼ ਜੋ ਮੈਰੀਲੈਂਡ ਦੇ ਵਿੱਚ ਹੈਗਾ, ਉਹਨਾਂ ਨੂੰ ਗ੍ਰੀਟ ਕਰਨ ਦੇ ਲਈ, ਤੇ ਉੱਥੇ ਉਹਨਾਂ ਦੇ ਜਿਹੜੇ ਪੂਰੇ ਪਰਿਵਾਰ ਆ ਉਹ ਵੀ ਪਹੁੰਚੇ ਹੋਏ ਸੀ। ਸੋ ਪ੍ਰੈਜ਼ੀਡੈਂਟ ਬਾਈਡਨ ਹੁਣੀ ਆਪਣੀ ਹਿਸਟਰੀ ਬਣਾਉਣ ਦੇ ਵਿੱਚ, ਆਪਣੇ ਪ੍ਰੈਜ਼ੀਡੈਂਸ਼ੀਅਲ ਟਾਈਮ ਦੇ ਦੌਰਾਨ, ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਹਿਸਟਰੀ ਦੇ ਵਿੱਚ ਮਾਰਕ ਰੱਖਣ ਦੇ ਲਈ ਇਹ ਜਿਹੜੀ ਆ ਡੀਲ ਬਣਾਈ ਹੈਗੀ ਆ। ਸੋ ਇਹ ਇੱਕ ਵਧੀਆ ਡੀਲ ਹੋਈ ਆ, ਜਿਹਦੇ ਨਾਲ ਪਤਾ ਨਹੀਂ ਹੁਣ ਕਿੰਨਾ ਚਿਰ ਉਹ ਕਿੰਨੇ ਸਾਲ ਜੇਲ੍ਹਾਂ ਦੇ ਵਿੱਚ ਰਹਿੰਦੇ ਜੇ ਸਵੈਪ ਨਾ ਹੁੰਦਾ। ਬਿਲਕੁਲ 16 ਸਾਲ ਦੀ ਸਜ਼ਾ ਤਾਂ ਹੁਣੇ ਗਰਸ਼ੋਵਿਚ ਨੂੰ ਜਿਹੜੀ ਉਹ ਹੋਈ ਸੀ। ਪੌਲ ਵੀਲਨ US ਦਾ ਜਿਹੜਾ ਉਹ ਮਰੀਨ ਰਿਹਾ ਆ। ਇਸੇ ਤਰੀਕੇ ਨਾਲ ਇੱਕ ਹੋਰ ਜਿਹੜੀ ਜਰਨਲਿਸਟ, ਜਿੱਦਾਂ ਤੁਸੀਂ ਦੱਸਿਆ, ਕੁਰਮਾਸ਼ੇਵਾ, ਉਹ ਉਹਦੇ ਕੋਲ ਰਸ਼ੀਆ ਤੇ ਅਮਰੀਕਾ ਦੇ ਦਰਮਿਆਨ ਜਿਹੜਾ ਉਹ ਸੀਗਾ, ਇੱਥੇ ਗ੍ਰੀਨ ਕਾਰਡ ਹੋਲਡਰ ਸੀਗੀ ਉਹ। ਸੋ ਬੱਸ ਦੇ ਉੱਤੇ ਆਏ ਆ। ਸੋ ਝੰਡੇ ਦੇ ਨਾਲ ਫੋਟੋ ਜਿਹੜੀ ਜਹਾਜ਼ ਦੇ ਵਿੱਚ ਜਦੋਂ ਬਹਿ ਗਏ ਸੀ ਸਾਰੇ ਜਾਣੇ, ਉਹ ਆਈ। ਫਿਰ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਕਹਿੰਦੇ ਵੀ ਇਹਨਾਂ ਦਾ ਸਵਾਗਤ ਵੀ ਕੀਤਾ, ਮਿਲੇ ਵੀ ਆ ਇਹਨਾਂ ਨੂੰ। ਟਰੰਪ ਹੁਣਾਂ ਦੇ ਬਾਬਤ ਉੱਥੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ, ਉਹ ਤਾਂ ਕਹਿੰਦੇ ਵੀ ਮੈਨੂੰ ਕੁਛ ਨਹੀਂ ਸੀ ਦੇਣਾ ਪੈਣਾ, ਉੱਦਾਂ ਜਿਹੜਾ ਉਹ ਕਰ ਲੈਂਦੇ। ਇਹ ਦੱਸ ਜਾਈਏ, ਟਰੰਪ ਹੁਣਾਂ ਦੇ ਕਾਰਜਕਾਲ ਤੋਂ ਹੀ ਜਿਹੜੀ ਇਹਨਾਂ ਦੇ ਵਿੱਚੋਂ ਕੁਛ ਜਿਹੜੇ ਲੋਕ ਆ ਜਿਹੜੇ ਅੱਜ ਸਵਾਪ ਹੋਏ ਆ ਉੱਥੇ ਸੀਗਾ। ਸੋ ਉਦੋਂ ਬਾਈਡਨ ਹੁਣਾਂ ਨੇ ਕਿਹਾ ਵੀ ਜਦੋਂ ਉਹ ਪ੍ਰੈਜ਼ੀਡੈਂਟ ਸੀ ਫਿਰ ਉਹ ਕਰਾ ਲੈਂਦੇ, ਉਤੋਂ ਕਰਵਾ ਨਹੀਂ ਹੋਇਆ। ਸੋ ਟਰੰਪ ਹੁਣਾਂ ਨੇ ਕਿਹਾ ਵੀ ਇਹ ਜੇਤਾ ਪੁਤਨ ਹੁਣਾਂ ਦੀ, ਇਹ ਓਬਵੀਅਸਲੀ ਉਹਨਾਂ ਨੇ ਹੁਣ ਥੱਲੇ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਅਮਰੀਕਾ ਦੀ ਚੜ੍ਹਾਈ ਨੂੰ ਦੇਖਦੇ ਹੋਏ ਵੀ, ਜਸਟ ਬਿਕੋਜ਼ ਉਹ ਦੂਜੀ ਪਾਰਟੀ ਵਾਲੇ ਆ, ਕਈ ਵਾਰੀ ਵਿਰੋਧੀ ਧਿਰ ਵਾਲੇ ਵੀ ਕਿਤੇ ਨਾ ਕਿਤੇ ਗੱਲ ਜਿਹੜੀ ਉਹ ਟੇਢੀ ਇਸ ਦੇ ਵਿੱਚ ਕਰ ਜਾਂਦੇ ਹੈਗੇ ਆ। ਸੋ 24 ਡਿਟੇਨੀ ਓਵਰਆਲ ਇਸ ਸਵਾਪ ਦੇ ਵਿੱਚ ਸੀਗੇ। 7 ਕੰਟਰੀਜ਼ ਜਿਹੜੇ ਹੈਗੇ ਨੇ। ਜੇਕ ਸੁਲਿਵਨ,
ਉਹਨਾਂ ਨੇ ਕੱਲ ਕਿਹਾ ਸੀਗਾ ਵੀ ਜਿਹੜਾ ਨਵਲਨੀ ਆ ਉਸ ਨੂੰ ਵੀ ਰਿਹਾ ਕਰਵਾਇਆ ਜਾਣਾ ਸੀਗਾ ਇਸ ਡੀਲ ਦੇ ਤਹਿਤ, ਪਰ ਉਸ ਦੀ ਪਹਿਲਾਂ ਹੀ ਜਿਹੜੀ ਆ ਉਹ ਮੌਤ ਹੋ ਗਈ, ਜਿਹੜਾ ਕਿ ਸਿੱਧਾ ਸਿੱਧਾ ਦੋਸ਼ ਰੂਸੀ ਸਰਕਾਰ ਦੇ ਉੱਤੇ ਲੱਗਦਾ ਵੀ ਉਸ ਨੂੰ ਉਹਨਾਂ ਨੇ ਮਾਰ ਦਿੱਤਾ ਸੀਗਾ। ਸੋ ਇਹ ਹੁਣ ਇਸ ਟਾਈਮ ਜਿਹੜਾ ਚੀਜ਼ ਜਿਹੜੀ ਉਹ ਚੱਲ ਰਹੀ ਆ, ਪਰ ਇਹ ਖੁਸ਼ੀ ਵਾਲੀ ਗੱਲ ਆ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਜੀ ਜਿਹੜੇ ਆ ਉਹ ਵਾਪਸ ਰੂਸ ਤੋਂ ਜਿਹੜੇ ਉਹ ਪਰਤੇ ਆ, ਜਿੱਥੇ ਡੈਮੋਕ੍ਰੇਸੀ ਦੀ ਨਾਂ ਦੇ ਉੱਤੇ ਵੋਟਾਂ ਤੇ ਭਾਵੇਂ ਹੁੰਦੀਆਂ ਆ ਪਰ ਰੂਲ ਇੱਕ ਬੰਦਾ ਹੀ ਉੱਥੇ ਕਰ ਰਿਹਾ ਆ। ਅਗਲੀ ਖਬਰ ਵਿੱਚ ਚਲੀਏ, ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜੋ ਹਮਾਸ ਦੇ ਲੀਡਰ ਦਾ ਕਤਲ ਕੀਤਾ ਗਿਆ ਹੈਗਾ ਈਰਾਨ ਦੇ ਵਿੱਚ, ਹਨੀਏ ਦਾ, ਉਹ ਜੋ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ ਸੀਜ਼ ਫਾਇਰ, ਉਹਦੇ ਲਈ ਹੈਲਪ ਨਹੀਂ ਕਰੂਗਾ। ਇਹ ਕਹਿੰਦੇ ਵੀ ਇਟ ਡਜ਼ ਨਾਟ ਹੈਲਪ। ਸੋ ਅਮਰੀਕਾ ਨੇ ਇਹ ਵੀ ਕਿਹਾ ਵੀ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ, ਓਪਨਲੀ ਕਿਹਾ, ਹਾਲਾਂਕਿ ਇੰਟਰਨਲੀ ਬੇਸ਼ੱਕ ਦੀ ਨਾਲ ਹੀ ਹੋਣ, ਪਰ ਜੋ ਸਟੇਟਮੈਂਟ ਆ ਵਾਈਟ ਹਾਊਸ ਵੱਲੋਂ ਵੀ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਵੱਲੋਂ ਵੀ ਆਈ ਆ, ਉਹ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ, ਤੇ ਉਹਨਾਂ ਨੇ ਕਿਹਾ ਵੀ ਵੈਰੀ ਕੰਸਰਨਡ ਆ, ਬਹੁਤ ਜ਼ਿਆਦਾ ਕੰਸਰਨਡ ਆ ਜਿਸ ਹਿਸਾਬ ਦੇ ਨਾਲ ਮਿਡਲ ਈਸਟ ਦੇ ਵਿੱਚ ਟੈਨਸ਼ਨਸ ਚੜ ਰਹੀਆਂ ਹੈਗੀਆਂ। ਈਰਾਨ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇਕੱਠੇ ਹੋਏ ਸੀ ਉਹਦੇ ਫਿਊਨਰਲ ਤੇ ਉਸ ਤੋਂ ਬਾਅਦ ਕਤਰ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਦਫਨਾਇਆ ਗਿਆ, ਤੇ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਉਹ ਹਾਜ਼ਰ ਸੀਗੇ। ਬਹੁਤ ਸਾਰੇ ਜਿਹੜੇ ਇਜ਼ਰਾਈਲੀ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਨੇਤਨਯਾਹੂ ਆ ਉੱਥੇ ਦਾ ਪ੍ਰਾਈਮ ਮਿਨਿਸਟਰ, ਉਹ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੇ ਲੋਕਾਂ ਨੂੰ ਕਿਡਨੈਪ ਕੀਤਾ ਗਿਆ ਹਮਾਸ ਵੱਲੋਂ, ਉਹਨਾਂ ਨੂੰ ਛਡਾਉਣ ਦਾ ਉਹਦਾ ਕੋਈ ਦਿਲਚਸਪੀ ਨਹੀਂ ਹੈਗੀ। ਤੇ 1200 ਦੇ ਕਰੀਬ ਲੋਕ ਮਰੇ ਸੀ ਜਦੋਂ ਅਕਤੂਬਰ 'ਚ ਉਹਨਾਂ ਨੇ ਪਿਛਲੇ ਸਾਲ ਅਟੈਕ ਕੀਤਾ ਸੀ। ਉਸ ਤੋਂ ਬਾਅਦ ਹੁਣ ਤੱਕ 40,000 ਦੇ ਕਰੀਬ ਫਲਸਤੀਨੀਅਨ ਮਾਰੇ ਜਾ ਚੁੱਕੇ ਆ। ਬਹੁਤ ਸਾਰੀਆਂ ਖਬਰਾਂ ਸੀਗੀਆਂ। ਇੱਕ ਟਵਿਸਟ ਰਾਜਕਨਵੀਰ ਸਿੰਘ ਜੀ ਮੈਂ ਪੜ੍ਹ ਰਿਹਾ ਸੀ, ਇੱਕ ਉਹਨਾਂ ਨੇ ਡਿਫਰੈਂਟ ਦਿੱਤਾ, ਕਹਿੰਦੇ ਵੀ ਹੋ ਸਕਦਾ ਵੀ ਜਿਹੜਾ ਹਨੀਏ ਆ ਉਸ ਨੂੰ ਇਰਾਨ ਵਾਲਿਆਂ ਨੇ ਹੀ ਮਾਰ ਦਿੱਤਾ ਹੋਵੇ ਵੀ ਬਲੇਮ। ਕਾਰਨ ਕਹਿੰਦੇ ਇਹ ਆ ਵੀ ਕਿਉਂਕਿ ਉਹ ਨੈਗੋਸ਼ੀਏਸ਼ਨ ਚੱਲ ਰਹੀ ਸੀ ਉਹਦੀ ਇਜ਼ਰਾਈਲ ਨਾਲ, ਤੇ ਇਰਾਨ ਨਹੀਂ ਚਾਹੁੰਦਾ ਵੀ ਮਿਡਲ ਈਸਟ ਦੇ ਵਿੱਚ ਕੋਈ ਵੀ ਜਿਹੜਾ ਮੁਲਕ ਆ ਉਹ ਇਜ਼ਰਾਈਲ ਦੇ ਨਾਲ ਆਪਣੇ ਸੰਬੰਧ ਬਣਾਵੇ, ਕਿਉਂਕਿ ਦੋ ਜਿਹੜੇ ਮਿਡਲ ਈਸਟ ਦੇ ਮੁਲਕ ਆ ਉਹਨਾਂ ਨੇ ਇਜ਼ਰਾਈਲ ਦੀ ਐਮਬੈਸੀ ਵੀ ਜਿਹੜੀ ਆ ਉਹ ਖੋਲਣ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਸੀ। ਪਰ ਹੁਣ ਇਸ ਕਤਲ ਤੋਂ ਬਾਅਦ ਕਹਿੰਦੇ ਵੀ ਮਿਡਲ ਈਸਟ ਦਾ ਕੋਈ ਵੀ ਮੁਲਕ ਓਪਨਲੀ ਜਿਹੜਾ ਆ ਉਹ ਇਜ਼ਰਾਈਲ ਦੀ ਸਪੋਰਟ 'ਚ ਕਦੇ ਵੀ ਨਹੀਂ ਆ ਸਕਦਾ। ਜੀ ਬਿਲਕੁਲ। ਸੋ ਇਹ ਆਪਣੇ ਜਿਹੜਾ ਇਸ ਟਾਈਮ ਸਾਹਮਣੇ ਆ, ਉੱਦਾਂ ਕਹਿੰਦੇ ਵੀ ਇਹ ਬੰਬ ਪਹਿਲਾਂ ਹੀ ਉੱਥੇ ਪਹੁੰਚਿਆ ਹੋਇਆ ਸੀਗਾ। ਤੁਸੀਂ ਜਸਟ ਇਮੈਜਿਨ ਕਰੋ ਵੀ ਏਡਾ ਤਕੜਾ ਜਿਹੜਾ ਆਪਰੇਸ਼ਨ ਆ ਉਹ ਕਰਨਾ। ਇਜ਼ਰਾਈਲ ਵਾਲੇ ਜਾਣੇ ਤਾਂ ਜਾਂਦੇ ਆ ਇਸ ਸਾਰੇ ਮਾਮਲੇ ਦੇ ਵਿੱਚ ਵੀ ਉਹ ਕਿਤੇ ਵੀ ਜਿਹੜਾ ਉਹ ਪਹੁੰਚ ਜਾਂਦੇ ਆ। ਈਰਾਨ ਦੇ ਵਿੱਚ ਜਾ ਕੇ ਜਿੱਥੇ ਤੁਸੀਂ ਦੇਖੋ ਵੀ ਨੈਗੋਸ਼ੀਏਸ਼ਨ ਹੋ ਰਹੀਆਂ, ਉੱਥੇ ਉਸ ਨੂੰ ਮਾਰ ਦੇਣਾ, ਇਹ ਬਹੁਤ ਵੱਡੀ ਜਿਹੜੀ ਇੱਕ ਗੱਲ ਹੋਈ ਸੀ। ਕਲੈਂਡਨਸਟਾਈਨ ਕਹਿ ਸਕਦੇ ਹਾਂ ਵੀ ਇੱਕ ਪੂਰੀ ਤਰ੍ਹਾਂ ਆਪਰੇਸ਼ਨ ਸੀ। ਉਹ ਮੁੱਖ ਚਿਹਰਾ ਸੀਗਾ, ਮੇਨ ਬੰਦਾ ਸੀਗਾ ਜਿਹੜਾ ਨੈਗੋਸ਼ੀਏਟ ਕਰ ਰਿਹਾ ਸੀਗਾ ਪੀਸ ਦੇ ਲਈ। ਪ੍ਰਾਈਮ ਮਿਨਿਸਟਰ ਰਿਹਾ ਉਹ ਫਲਸਤੀਨ ਦਾ ਇੱਕ ਟਾਈਮ। ਹੁਣ ਤੁਸੀਂ ਆਪ ਹਿਸਾਬ ਲਾ ਲਓ ਹਨਾ ਵੀ ਉਹ ਸੀਗਾ, ਪਰ ਉੱਥੇ ਸਾਰਿਆਂ ਦੀ ਨੱਕ ਦੇ ਹੇਠਾਂ ਜਿਹੜਾ ਉਸ ਨੂੰ ਮਾਰ ਦਿੱਤਾ ਗਿਆ। ਇਹ ਇੱਕ ਬਹੁਤ ਵੱਡੀ ਜਿਹੜੀ ਇਸ ਟਾਈਮ ਗੱਲ ਜਿਹੜੀ ਹੋਈ ਹੈ। ਤੇ ਦਿਲਚਸਪੀ ਗੱਲ ਇਹ ਆ ਵੀ ਵੱਖ-ਵੱਖ ਜਿਹੜੀਆਂ ਇਹਦੀਆਂ ਥਿਊਰੀਜ਼ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਹੈਗੀਆਂ। ਸੋ ਕੀ ਬਣੂਗਾ ਇਸ ਦੇ ਵਿੱਚ? ਈਰਾਨ ਤਾਂ ਕਹਿੰਦਾ ਵੀ ਅਸੀਂ ਤਾਂ ਬਦਲਾ ਲੈਣਾ ਹੀ ਲੈਣਾ ਆ। ਪਿਛਲੀ ਵਾਰੀ ਵੀ ਜਦ ਇੱਦਾਂ ਹੀ ਹੋਇਆ ਸੀਗਾ ਤਾਂ ਬਹੁਤ ਸਾਰੀਆਂ ਇਹਨਾਂ ਨੇ ਮਿਜ਼ਾਈਲਸ ਛੱਡੀਆਂ ਸੀਗੀਆਂ, ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਜਿਹੜਾ ਉਹ ਭੇਜ ਦਿੱਤਾ ਗਿਆ ਸੀ। ਇਜ਼ਰਾਈਲ ਦੇ ਵਿੱਚ ਪਹੁੰਚ ਨਹੀਂ ਸੀ ਸਕੀਆਂ। ਉਧਰ ਹਿਜ਼ਬੁੱਲਾ ਵਾਲਿਆਂ ਦਾ ਵੀ ਇੱਕ ਮੇਨ ਲੀਡਰ ਇਹਨਾਂ ਨੇ ਮਾਰਿਆ ਆ ਜਦ ਸੌਕਰ ਫੀਲਡ ਦੇ ਉੱਤੇ ਜਿੱਥੇ 12 ਬੱਚਿਆਂ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਉੱਦਾਂ ਦੇਖਿਆ ਜਾਵੇ ਤਾਂ 40,000 ਤੱਕ ਲੋਕ ਆਲਰੇਡੀ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਦੇ ਬੰਬਾਂ ਦੇ ਨਾਲ ਮਰ ਚੁੱਕੇ ਆ, ਉਹਨਾਂ ਦੀ ਗੋਲੀਆਂ ਦੇ ਨਾਲ ਜਿਹੜੇ ਉਹ ਮਰ ਚੁੱਕੇ ਆ। ਉਹ ਨੇਤਨਯਾਹੂ ਦੇ ਉਲਟ ਵਾਰੰਟ ਵੀ ਜਾਰੀ ਆ। ਉਹਨਾਂ ਨੂੰ ਉਹ ਕਹਿ ਰਹੇ ਆ ਇੰਟਰਨੈਸ਼ਨਲ ਕੋਰਟ ਜਿਹੜਾ ਕ੍ਰਿਮੀਨਲ ਕੋਰਟ ਆ ਉਹ ਵੀ ਇੱਥੇ ਅਨਿਆਂ ਹੋ ਰਿਹਾ, ਜੈਨੋਸਾਈਡ ਹੋ ਰਿਹਾ, ਰੁਕਣਾ ਚਾਹੀਦਾ ਆ, ਪਰ ਕਿਸੇ ਚੀਜ਼ ਦੇ ਉੱਤੇ ਵੀ ਇਸ ਟਾਈਮ ਕੋਈ ਕਾਬੂ ਨਹੀਂ ਹੈਗਾ। ਤੇ ਇਹ ਜਿਹੜੀਆਂ ਕੁਛ ਹੁਣ ਅਸੈਸੀਨੇਸ਼ਨਸ ਹੋਈਆਂ ਆ, ਇਹਦੇ ਨਾਲ ਮਿਡਲ ਈਸਟ ਦੇ ਵਿੱਚ ਮਾਹੌਲ ਹੋਰ ਵੀ ਜ਼ਿਆਦਾ ਜਿਹੜਾ ਉਹ ਵਿਗੜ ਸਕਦਾ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਇੱਕ ਵੱਡੀ ਖਬਰ ਵੀ ਆਪਾਂ ਚਰਚਾ ਜਿਹੜੀ ਉਹ ਕਰਨੀ ਹੈ। ਟੈਕਸਸ ਦੇ ਵਿੱਚ ਜਿਹੜੇ ਸਿੱਖਾਂ ਖਿਲਾਫ ਫੋਨ ਕਾਲ ਕਰਕੇ ਸਿੱਖ ਸੰਸਥਾਵਾਂ ਨੂੰ ਭੂਸ਼ਣ ਨਠਾਲੇ ਸੀਗਾ, ਉਹ ਕੀ ਕਹਿੰਦਾ ਸੀਗਾ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਮਾਰਕੀਟ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ
ਥੋੜੀ ਜਿਹੀ ਕਰਦੇ ਜਾਈਏ। ਅੱਜ ਮਾਰਕੀਟਸ ਦੇ ਹਾਲ ਖਾਸੇ ਜਿਹੜੇ ਉਹ ਮੰਦੇ ਆ। ਮੈਨੂੰ ਲੱਗ ਰਿਹਾ ਵੀ ਆਪਾਂ ਸੌਫਟ ਲੈਂਡਿੰਗ / ਰਿਸੈਸ਼ਨ ਦੇ ਵਿੱਚ ਪੈਰ ਜਿਹੜਾ ਉਹ ਧਰ ਲਿਆ ਆ। ਪਿਛਲੇ ਮਹੀਨੇ ਦੇ ਵਿੱਚ ਮਹਿਜ 1,15,000 ਜੌਬਸ ਜਿਹੜੀਆਂ ਉਹ ਐਡ ਹੋਈਆਂ ਆ। 15,000 ਜੌਬਸ ਦਾ ਲੇ ਆਫ ਦਾ ਫੈਸਲਾ ਆਲਰੇਡੀ ਇੰਟਲ ਨੇ ਲੈ ਲਿਆ ਹੈਗਾ ਆ। ਇੰਟਰਸਟ ਰੇਟ ਕੱਟਸ ਅਗਲੀ ਵਾਰ ਹੋ ਸਕਦੇ ਆ, ਇਸ ਵਾਰ ਨਹੀਂ ਹੋਏ। ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਰਿਪੋਰਟ ਕੀਤਾ ਹੈ ਅੱਜ ਯੂਐਸ ਇਕਨੋਮੀ ਨੇ ਜੁਲਾਈ ਦੇ ਵਿੱਚ ਸਿਰਫ 1,14,000 ਜੌਬਸ ਐਡ ਜਿਹੜੀਆਂ ਹੋਈਆਂ ਆ। ਇਸ ਦੇ ਨਾਲ ਇਹ ਕਹਿੰਦੇ ਵੀ ਮਾਰਕੀਟ ਦੇ ਵਿੱਚ ਹੜਕੰਪ ਮਚ ਰਿਹਾ। ਜਿਸ ਟਾਈਮ ਆਪਾਂ ਹੁਣ ਗੱਲ ਕਰ ਰਹੇ ਹਾਂ 741 ਪੁਆਇੰਟ ਮਾਰਕੀਟ ਜਿਹੜੀ ਡਾਊ ਜੋਨ ਆ ਉਹ ਥੱਲੇ, ਤੇ ਨੈਸਡੈਕ 300 ਤੇ 76 ਪੁਆਇੰਟ ਜਿਹੜਾ ਉਹ ਡਾਊਨ ਚੱਲ ਰਿਹਾ ਆ। S&P ਵੀ 104 ਪੁਆਇੰਟ ਜਿਹੜੀ ਉਹ ਥੱਲੇ ਪਹੁੰਚੀ ਹੋਈ ਹੈ। ਜਦੋਂ ਆਪਾਂ ਹੁਣ 9:22 ਦੇ ਉੱਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ, ਇਹ ਅੱਗੇ ਪਿੱਛੇ ਜਿਹੜੀਆਂ ਐਂਡ ਤੱਕ ਓਬਵੀਅਸਲੀ ਹੋਣਗੀਆਂ। 4.1% ਅਨਇੰਪਲੋਇਮੈਂਟ ਦੀ ਦਰ ਜਿਹੜੀ ਉਹ ਰਹੀ ਆ। ਇਕੋਨੋਮਿਸਟ ਇਹ ਕਿਆਸ ਰਾਈ ਲਾ ਰਹੇ ਸੀ ਕਿ ਵੀ 2.25 ਲੱਖ 1,75,000 ਜੌਬ ਜਿਹੜੀਆਂ ਉਹ ਐਡ ਹੋਣਗੀਆਂ 175,000, ਪਰ ਉਸ ਤੋਂ ਕਾਫੀ ਘੱਟ 50,000 ਘੱਟ ਜਿਹੜੀਆਂ ਉਸ ਤੋਂ ਜੌਬ ਜਿਹੜੀਆਂ ਉਹ ਐਡ ਹੋਈਆਂ। ਫੈਡ ਚੇਅਰ ਦੇ ਜਿਹੜੇ ਜਰੋਮ ਪਾਵਲ ਆ, ਉਹਨਾਂ ਨੇ ਬੁੱਧਵਾਰ ਨੂੰ ਹੀ ਇਹ ਕਿਹਾ ਸੀਗਾ ਵੀ ਸੈਂਟਰਲ ਬੈਂਕ ਇਸ ਟਾਈਮ ਤਿੱਖੀ ਅੱਖ ਰੱਖ ਰਿਹਾ ਹੈ ਲੇਬਰ ਮਾਰਕੀਟ ਦੇ ਉੱਤੇ, ਜਿਸ ਤੋਂ ਬਾਅਦ ਦੇ ਵਿੱਚ ਹੀ ਇਵੈਂਚੁਅਲੀ ਰੇਟ ਕੱਟਸ ਵੱਲ ਨੂੰ ਜਿਹੜਾ ਉਹ ਕਦਮ ਵਧਾਉਣਗੇ। ਯੂਐਸ ਮਾਰਕੀਟ ਇਸ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਉਹ ਥੱਲੇ ਨੂੰ ਗਈਆਂ। ਇਹ ਜਿਹੜੀਆਂ ਜੌਬ ਵੀ ਐਡ ਹੋਈਆਂ ਆ 1,14,000, ਕੰਸਟਰਕਸ਼ਨ ਦੇ ਵਿੱਚ 25,000, ਲੈਜਰ ਤੇ ਹੌਸਪਿਟੈਲਿਟੀ ਦੇ ਵਿੱਚ 23,000 ਤੇ ਸਰਕਾਰੀ ਜੌਬਸ ਜਿਹੜੀਆਂ ਉਹ 17,000 ਜਿਹੜੀਆਂ ਐਡ ਹੋਈਆਂ ਹੈਗੀਆਂ ਆ। ਸੋ ਇਹ ਯੂਐਸ ਜਿਹੜੀਆਂ ਜੌਬ ਰਿਪੋਰਟ ਬਾਏ ਇੰਡਸਟਰੀ ਜਿਹੜੀ ਆਪਣੇ ਸਾਹਮਣੇ ਆਈ ਆ। ਇਨਫੋਰਮੇਸ਼ਨ ਵਾਲੀ ਸਰਵਿਸ ਦੇ ਵਿੱਚ 20,000 ਜੌਬਸ ਘੱਟ ਹੋਈਆਂ। ਮਾਈਨਿੰਗ ਦੇ ਵਿੱਚ, ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼, ਫਾਈਨੈਂਸ਼ੀਅਲ ਐਕਟੀਵਿਟੀ ਤੇ ਹੋਰ ਜਿਹੜੀਆਂ ਸੇਵਾਵਾਂ ਦੇ ਵਿੱਚ ਵੀ ਜਿਹੜੀਆਂ ਜੌਬਸ ਆ ਉਹ ਲਗਾਤਾਰ ਜਿਹੜੀਆਂ ਉਹ ਘੱਟ ਹੋ ਰਹੀਆਂ। ਇਸ ਸਾਲ ਦੇ ਵਿੱਚ ਆંકੜਿਆਂ ਤੇ ਨਜ਼ਰ ਮਾਰੀਏ ਤਾਂ ਜੁਲਾਈ ਸਭ ਤੋਂ ਸਲੋ ਮੰਥ ਜਿਹੜਾ ਹੋ ਰਿਹਾ ਆ। ਸੋ ਇਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆ। ਸੋ ਇਹਦੇ ਨਾਲ ਕਹਿੰਦੇ ਵੀ ਡਰ ਇਸ ਟਾਈਮ ਨਿਵੇਸ਼ਕਾਂ ਦੇ ਵਿੱਚ, ਖਾਸ ਕਰਕੇ ਇਨਵੈਸਟਰਸ ਦੇ ਵਿੱਚ ਫੈਲ ਗਿਆ। ਆ ਜਿਹੜੀ ਆਈ ਨਵੀਂ ਰਿਪੋਰਟ ਆ ਉਸ ਦੇ ਵਿੱਚ ਜੁਲਾਈ 2024 ਦੇ ਵਿੱਚ 4.3% ਵੀ ਕਈ ਜਾਣੇ ਜਿਹੜੀ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਸ ਨੂੰ ਜਿਹੜਾ ਉਹ ਰਿਪੋਰਟ ਕਰ ਰਹੇ ਆ, ਜੋ ਕਿ ਪਹਿਲਾਂ 4.1 ਦੇ ਉੱਤੇ ਜਿਹੜੀ ਚੱਲ ਰਹੀ ਸੀ। ਇੰਟਲ ਕੰਪਨੀ ਨੇ ਕੱਲ ਅਨਾਉਂਸ ਕੀਤਾ ਸੀ ਵੀ 15,000 ਦੇ ਕਰੀਬ ਉਹ ਇੰਜੀਨੀਅਰ ਤੇ ਮੈਨੇਜਰਸ ਨੂੰ ਲੇ ਆਫ ਕਰਨ ਜਾ ਰਹੇ ਆ। 10% ਉਹਨਾਂ ਦੀ ਜਿਹੜੀ ਵਰਕਫੋਰਸ ਆ। ਅੱਜ ਇੰਟਲ ਦਾ ਸਟਾਕ 27% ਡਾਊਨ ਗਿਆ ਹੈਗਾ। Q2 ਦਾ ਜਿਹੜਾ ਐਸਟੀਮੇਟ ਆ ਉਹ ਉਹਨਾਂ ਨੇ ਮਿਸ ਕੀਤਾ ਹੈਗਾ। ਕਹਿੰਦੇ ਇੰਨੀ ਵੱਡੀ ਗਿਣਤੀ 'ਚ ਲੇ ਆਫ ਹੋ ਰਹੀਆਂ, ਯੂਜ਼ਲੀ ਇਹ ਹਿਸਟਰੀ ਦੇ ਵਿੱਚ ਆ ਵੀ ਕੰਪਨੀਆਂ ਕਦੇ ਵੀ ਈਅਰ ਐਂਡ ਤੇ ਹਾਇਰ ਨਹੀਂ ਕਰਦੀਆਂ ਹੈਗੀਆਂ। ਸਾਲ ਦੇ ਸ਼ੁਰੂਆਤ ਜਿਹੜੀਆਂ ਕੰਪਨੀਆਂ ਉਹ ਹਾਇਰ ਕਰਦੀਆਂ ਹੁੰਦੀਆਂ। ਜੇ ਲੋਕ ਹੁਣ ਇੰਨੀ ਵੱਡੀ ਗਿਣਤੀ 'ਚ ਲੇ ਆਫ ਹੋ ਰਹੇ ਆ ਤੇ ਲੱਗਦਾ ਨਹੀਂ ਆਉਣ ਵਾਲੇ ਇਸ ਸਾਲ ਦੇ ਵਿੱਚ ਕੋਈ ਕੰਪਨੀ ਜਿਹੜੀ ਆ ਉਹ ਹਾਇਰ ਕਰੂਗੀ। ਦੂਸਰੇ ਪਾਸੇ ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਜਿਹੜਾ ਪਤਾ ਨਹੀਂ ਕੈਲੀਫੋਰਨੀਆ ਸਟੇਟ ਦਾ ਭੱਠਾ ਬਿਠਾਲਣਾ ਜਿਹੜਾ ਸ਼ੁਰੂ ਕੀਤਾ ਹੋਇਆ ਆ। ਧੜਾ ਧੜ ਜਿਹੜੀਆਂ ਕੰਪਨੀਆਂ ਆ ਕੈਲੀਫੋਰਨੀਆ ਤੋਂ ਬਾਹਰ ਜਾ ਰਹੀਆਂ। ਪਿਛਲੇ ਦਿਨਾਂ ਦੇ ਵਿੱਚ ਐਲੋਨ ਮਸਕ ਨੇ ਕਿਹਾ ਸੀ ਵੀ ਉਹਦੀਆਂ ਜਿਹੜੀਆਂ ਕੰਪਨੀਆਂ ਉਹ ਟੈਕਸਸ ਮੂਵ ਕਰਨ ਜਾ ਰਿਹਾ ਹੈਗਾ। ਤੇ ਅੱਜ ਸ਼ੈਵਰਨ ਨੇ, ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ, ਸ਼ੈਵਰਨ ਨੇ ਕਿਹਾ ਵੀ ਕੈਲੀਫੋਰਨੀਆ ਦਾ ਸਾਰਾ ਹੈੱਡਕੁਆਟਰ ਸ਼ੈਵਰਨ ਦਾ ਉਹ ਹੂਸਟਨ ਨੂੰ ਮੂਵ ਕਰਨ ਜਾ ਰਹੇ ਹੈਗੇ ਆ। ਸੈਕੰਡ ਲਾਰਜੈਸਟ ਯੂਐਸ ਆਇਲ ਕੰਪਨੀ ਜੋ ਸ਼ੈਵਰਨ ਆ ਉਹ ਆਪਣੇ ਹੈੱਡਕੁਆਟਰ ਹੂਸਟਨ ਨੂੰ ਮੂਵ ਕਰਨ ਜਾ ਰਹੀ ਹੈਗੀ। ਸਟੇਟ ਆਫ ਕੈਲੀਫੋਰਨੀਆ ਨੇ ਸ਼ੈਵਰਨ ਤੇ ਹੋਰ ਲਾਰਜ ਜਿਹੜੀਆਂ ਆਇਲ ਕੰਪਨੀਜ਼ ਆ ਉਹਨਾਂ ਨੂੰ ਲਾਸਟ ਈਅਰ ਸੂ ਕੀਤਾ ਸੀ, ਖਾਸ ਕਰਕੇ ਰਿਸਕ ਆਫ ਫੋਸਲ ਫਿਊਲਸ ਤੇ ਉਹਨਾਂ ਦੀ ਐਕਸਟ੍ਰੈਕਸ਼ਨ ਕਰਕੇ। ਕਹਿੰਦੇ ਵੀ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈਗਾ। ਸ਼ੈਵਰਨ ਦੇ ਚੀਫ ਐਗਜ਼ੀਕਿਊਟਿਵ ਮਾਈਕ ਵਰਥ ਨੇ ਕ੍ਰਿਟੀਸਾਈਜ਼ ਕੀਤਾ ਸੀ ਇਸ ਲਾਸੂਟ ਦੇ ਵਿੱਚ ਬਲੂਮਬਰਗ ਟੀਵੀ ਦੇ ਉੱਤੇ। ਕਹਿੰਦੇ ਵੀ ਇਹ ਜਿਹੜਾ ਲਿਟੀਗੇਸ਼ਨ ਆ ਇਹ ਰਾਈਟ ਅਪਰੋਚ ਨਹੀਂ ਹੈਗੀ। ਕਲਾਈਮੇਟ ਚੇਂਜ ਕਹਿੰਦੇ ਗਲੋਬਲ ਇਸ਼ੂ ਹੈਗਾ ਆ। ਇਹ ਇੱਕ ਕੋਆਰਡੀਨੇਟਡ ਗਲੋਬਲ ਪਾਲਿਸੀ
ਪੂਰੇ ਮੁਲਕਾਂ ਦੀ, ਪੂਰੇ ਕੰਟਰੀਜ਼ ਦੀ ਤੇ ਸਾਰੀਆਂ ਕੰਪਨੀਆਂ ਦੀ, ਸਾਰਿਆਂ ਦੀ ਰਲ ਕੇ ਤੇ ਪੋਲੀਟੀਸ਼ੀਅਨ ਦੀ ਇੰਟੋਰਨੀਜ਼ ਨੇ ਰਲ ਕੇ ਬਣਾਉਣੀ ਹੁੰਦੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਿਹਾ ਕਿ ਭਈ ਇਹ ਜਿਹੜਾ ਹੁਣ ਸ਼ੈਵਰਨ ਮੂਵ ਹੋ ਰਿਹਾ ਇਹ ਇੱਕ ਸਰਪ੍ਰਾਈਜ਼ ਹੈਗਾ ਆ। ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ। ਸ਼ੈਵਰਨ ਦਾ ਦੱਸਦੇ ਜਾਈਏ, ਕੈਲੀਫੋਰਨੀਆ ਦੇ ਵਿੱਚ 1870 ਤੋਂ ਜਿਹੜਾ ਇੱਥੇ ਹੈਗਾ ਆ ਤੇ ਬਹੁਤ ਲੰਮੇ ਸਮੇਂ ਤੋਂ ਸੀ। ਇਸ ਟਾਈਮ 7000 ਦੇ ਕਰੀਬ ਜਿਹੜੇ ਸ਼ੈਵਰਨ ਦੇ EMPLOYE ਹੈਗੇ ਆ ਤੇ 2000 ਦੇ ਕਰੀਬ ਇਹਨਾਂ ਦੇ EMPLOYE ਸੈਨ ਰੋਮਨ ਦੇ ਵਿੱਚ, ਜੋ ਸੈਨ ਫਰਾਂਸਿਸਕੋ ਦੇ ਲਾਗੇ ਆ। ਹੁਣ ਤੁਸੀਂ ਦੇਖੋ ਵੀ ਬਹੁਤ ਸਾਰੇ ਜਿਹੜੇ EMPLOYE ਆ ਉਹਦਾ ਜਿਹੜੇ ਲੇ ਆਫ ਹੋਣਗੇ ਜਾਂ ਮੂਵ ਹੋਣਗੇ, ਉਹਨਾਂ ਦਾ ਰੀਅਲ ਸਟੇਟ ਮਾਰਕੀਟ ਤੇ ਕਿੱਡਾ ਵੱਡਾ ਅਸਰ ਪਊਗਾ। ਕਿੰਨੀਆਂ ਜ਼ਿਆਦਾ ਜਿਹੜੇ ਲੋਕ ਸੈਨ ਰੋਮਨ ਏਰੀਆ 'ਚ ਰਹਿੰਦੇ ਉਹਨਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਇਹਨਾਂ ਦੀਆਂ ਬਿਲਡਿੰਗਸ ਆ ਉੱਥੇ, ਉਹ ਸਾਰੀਆਂ ਖਾਲੀ ਹੋ ਜਾਣਗੀਆਂ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਦੇ ਵਿੱਚ ਹਾਲਾਤ ਜਿਹੜੇ ਉਹ ਵੱਧ ਤੋਂ ਬੱਤਰ ਬਣਦੇ ਜਿਹੜੇ ਉਹ ਜਾ ਰਹੇ ਆ। ਕੰਪਨੀਆਂ ਨੂੰ ਲੈ ਕੇ ਲਗਾਤਾਰ ਛੱਡ ਕੇ ਜਿਹੜੀਆਂ ਜਾ ਰਹੀਆਂ। ਇਵੈਂਚੁਅਲੀ ਹੋਣਾ ਕੀ ਆ, ਜਦੋਂ ਟੈਕਸ ਨਹੀਂ ਆਉਣਾ ਉਹ ਸਾਰੀਆਂ ਚੀਜ਼ਾਂ ਦਾ ਭਾਰ ਕਿੱਥੇ ਜਾਣਾ। ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਸ ਟਾਈਮ ਚੱਲਦੇ ਪਏ ਆ ਸਰਕਾਰ ਦੇ, ਉਹ ਠੱਪ ਹੋਣੇ ਆ। ਅਕਸਰ ਲੋਕ ਹੁਣ ਇਹ ਗੱਲ ਕਰਨ ਲੱਗ ਗਏ ਆ ਵੀ ਸਾਨੂੰ ਮਿਲਦਾ ਨਹੀਂ, ਦੂਜਿਆਂ ਨੂੰ ਜਿਹੜਾ ਉਹ ਮਿਲੀ ਜਾਂਦਾ ਆ। ਇਹ ਫਿਰ ਲੋਕਾਂ ਦੇ ਵਿੱਚ ਭਾੜਾ ਵੀ ਜਿਹੜਾ ਉਹ ਵੱਧਦਾ ਜਾਂਦਾ ਆ। ਸੋ ਦੇਖੋ ਕੀ ਕਰਦੇ ਆ, ਕੋਈ ਇਹਨਾਂ ਦੇ ਕੋਲ ਪਾਲਿਸੀ, ਕੋਈ ਚੀਜ਼ਾਂ ਹੋਣਗੀਆਂ ਤਾਂ ਜੋ ਕੰਪਨੀਆਂ ਇੱਥੇ ਜਿਹੜੀਆਂ ਬਚੀਆਂ ਰਹਿਣ, ਬੈਠੀਆਂ ਜਿਹੜੀਆਂ ਉਹ ਰਹਿਣ। ਅੱਜ ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਲੰਡਨ ਬਰੀਡ ਆ, ਹੋਮਲੈਸ ਦੇ ਮਾਮਲੇ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਇਹਨਾਂ ਨੂੰ ਹੁਣ ਹੌਲੀ ਜਿਹੜਾ ਉਹ ਇੱਥੋਂ ਚੱਕਣਾ ਸ਼ੁਰੂ ਕਰਨਾ ਹੈ ਕੈਂਪਰਟਸ ਨੂੰ। ਸੁਪਰੀਮ ਕੋਰਟ ਦੇ ਪਿਛਲੇ ਮਹੀਨੇ ਆਏ ਫੈਸਲੇ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਇਹ ਜਿਹੜੇ ਆਦੇਸ਼ ਆ ਉਹ ਜਾਰੀ ਹੋਣੇ ਸ਼ੁਰੂ ਹੋ ਗਏ। ਐਗਜ਼ੈਕਟਿਵ ਆਰਡਰ ਤੱਕ ਵੀ ਸਾਈਨ ਹੋ ਗਿਆ ਵੀ ਹੋਮਲੈਸ ਇਨਕੈਂਪਮੈਂਟਸ ਆ ਉਹਨਾਂ ਨੂੰ ਜਿਹੜਾ ਇੱਥੋਂ ਉਠਾਇਆ ਜਾਵੇ, ਇੱਥੋਂ ਜਿਹੜਾ ਉਹ ਚੁੱਕਿਆ ਜਾਵੇ। ਸੋ ਦੇਖੋ ਕੀ ਬਣਦਾ ਆ। ਸੈਨ ਫਰਾਂਸਿਸਕੋ ਸ਼ਹਿਰ ਜੋ ਕਿ ਇੱਕ ਟਾਈਮ ਦੇ ਉੱਤੇ ਦੁਨੀਆ ਦਾ ਨੰਬਰ 1 ਸ਼ਹਿਰਾਂ ਦੇ ਵਿੱਚੋਂ ਸੀਗਾ, ਖਾਸ ਕਰਕੇ ਜਿੱਥੇ ਲੋਕ ਘੁੰਮਣ ਆਉਂਦੇ ਆ, ਉਥੇ ਸਮੈਸ਼ ਐਂਡ ਗ੍ਰੈਬ, ਵਿੰਡੋ ਬ੍ਰੇਕ ਇਨ ਤੇ ਹੋਮਲੈਸਨੈਸ, ਸੜਕਾਂ ਦੇ ਉੱਤੇ ਨਸ਼ੇ ਦੇ ਟੀਕੇ ਲਾਉਣੇ ਤੇ ਗੰਦ ਜਿਹੜਾ ਉਹ ਪਾਉਣਾ, ਉਹਦੇ ਕਰਕੇ ਲੋਕਾਂ ਨੇ ਉਧਰ ਨੂੰ ਮੂੰਹ ਕਰਨਾ ਵੀ ਬੰਦ ਕਰਤਾ। ਇੱਥੋਂ ਤੱਕ ਕਿ ਜਿਹੜੀਆਂ ਕੰਪਨੀਆਂ ਚਾਅ ਦੇ ਨਾਲ ਕਹਿੰਦੀਆਂ ਸੀਗੀਆਂ ਵੀ ਸਾਡੇ ਹੈੱਡਕੁਆਟਰ ਸੈਨ ਫਰਾਂਸਿਸਕੋ ਆ, ਉਹ ਉੱਥੋਂ ਬੋਰੀ ਬਿਸਤਰਾ ਲਪੇਟ ਕੇ ਬਾਕੀ ਜਿਹੜੇ ਆ ਹੋਰ ਸ਼ਹਿਰਾਂ 'ਚ, ਹੋਰ ਸੂਬਿਆਂ ਦੇ ਵੱਲ ਨੂੰ ਉਹਨਾਂ ਨੇ ਰੁੱਖ ਜਿਹੜਾ ਉਹ ਕੀਤਾ ਹੈਗਾ ਆ। ਸੋ ਦੇਖੋ ਇਹ ਕੁਛ ਇਹਦੇ ਤੇ ਕੰਟਰੋਲ ਕਰ ਸਕਦੇ ਆ ਜਾਂ ਨਹੀਂ, ਪਰ ਕਈ ਥਾਵਾਂ ਦੇ ਉੱਤੇ ਹਾਲਾਤ ਖਾਸੇ ਜਿਹੜੇ ਉਹ ਮਾੜੇ ਚੱਲ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਕਮਲਾ ਹੈਰਿਸ ਆ, ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ $310 ਮਿਲੀਅਨ ਜੁਲਾਈ ਦੇ ਵਿੱਚ ਰੇਜ਼ ਕੀਤਾ ਹੈਗਾ। ਕਹਿੰਦੇ ਆਲਮੋਸਟ ਡਬਲ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨਾਲੋਂ। ਸੋ ਇਹ ਬਹੁਤ ਵੱਡਾ ਬੂਸਟ ਜਿਹੜਾ ਡੈਮੋਕ੍ਰੇਟਸ ਤੇ ਕਮਲਾ ਹੈਰਿਸ ਉਹਨਾਂ ਨੂੰ ਮਿਲਿਆ ਹੈਗਾ। ਟਰੰਪ ਕੈਂਪੇਨ ਜਿਹੜੀ ਆ, ਉਹਨਾਂ ਨੇ ਜੋ ਫਾਈਲਿੰਗ ਕੀਤੀ ਆ ਪਿਛਲੇ ਮਹੀਨੇ ਦੀ, ਉਹਦੇ ਮੁਤਾਬਕ ਜੁਲਾਈ ਮਹੀਨੇ 'ਚ ਉਹਨਾਂ ਨੇ $139 ਮਿਲੀਅਨ ਰੇਜ਼ ਕੀਤਾ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ $310 ਮਿਲੀਅਨ ਜਿਹੜਾ ਆ ਰੇਜ਼ ਕੀਤਾ ਹੈਗਾ। ਜਦੋਂ ਤੋਂ ਹੀ ਬਾਈਡਨ ਹੁਣੀ ਡ੍ਰੌਪ ਆਊਟ ਹੋਏ ਆ, 200 ਤੋਂ ਵੱਧ ਮਿਲੀਅਨ ਜਿਹੜੇ ਆ ਉਹ ਡੈਮੋਕ੍ਰੇਟਸ ਨੇ ਰੇਜ਼ ਕੀਤੇ ਹੈਗੇ ਆ। ਸੋ ਇਹ ਜਿਹੜੀ ਫੰਡਿੰਗ ਹੁੰਦੀ ਆ, ਇਹਦਾ ਕੈਂਪੇਨ ਦੇ ਲਈ ਬਹੁਤ ਵੱਡਾ ਫਾਇਦਾ ਹੁੰਦਾ। ਇੱਕ ਮੇਨ ਰੀਜ਼ਨ ਹੁੰਦਾ, ਜਿਹੜੀਆਂ ਸਟੇਟਸ ਬਿਲਕੁਲ ਬਾਰਡਰ ਦੇ ਉੱਤੇ ਹੈਗੀਆਂ ਆ, ਜਿਹੜੀਆਂ ਕਦੇ ਡੈਮੋਕ੍ਰੇਟ ਹੋ ਜਾਂਦੀਆਂ ਕਦੇ ਰਿਪਬਲਿਕਨ, ਉੱਥੇ ਜਿਹੜੇ ਜ਼ਿਆਦਾ ਪੈਸੇ ਜੋ ਆ ਸਪੈਂਡ ਕੀਤੇ ਜਾਂਦੇ ਹੈਗੇ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇਹ ਦੇਖੋ ਜੇ 11 ਦਿਨ ਹੋਏ ਆ ਇਸ ਨੂੰ, 20 ਤਰੀਕ ਨੂੰ ਹੀ ਛੱਡਿਆ ਸੀਗਾ, 20 ਜਾਂ 21 ਤਰੀਕ ਨੂੰ ਬਾਈਡਨ ਹੋਣਾ ਨੇ ਵੀ ਮੈਂ ਰੇਸ 'ਚ ਨਹੀਂ ਆ, ਇਹ ਹੋਊਗੀ। ਤੇ ਅਜੇ ਇਹਨਾਂ ਦਾ ਇਸ ਮਹੀਨੇ ਦੇ ਵਿੱਚ ਹੀ ਇਹਨਾਂ ਦੀ ਕਨਵੈਨਸ਼ਨ ਹੋਣੀ ਆ ਡੈਮੋਕ੍ਰੇਟ ਪਾਰਟੀ ਦੀ। ਸੋ ਬਾਈਡਨ ਜਿਹੜੇ ਟਰੰਪ ਉਹਨਾਂ ਨੂੰ ਖਾਸਾ ਝਟਕਾ ਲੱਗ ਰਿਹਾ। ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦੇ ਉੱਤੇ ਪਰਸਨਲ ਅਟੈਕ ਦੇ ਉੱਤੇ ਵੀ ਉਹ ਉਤਰ ਆਏ ਆ। ਇਹਨਾਂ ਨੇ ਕਮਲਾ ਹੈਰਿਸ ਨੇ ਵੀ ਚੁਣੌਤੀ ਦਿੱਤੀ ਸੀਗੀ, ਕਿਉਂਕਿ ਇੱਕ ਟਾਈਮ ਦੇ ਉੱਤੇ ਡਿਬੇਟ ਤੋਂ ਹੱਥ ਪਿੱਛੇ ਜਿਹੜੇ ਉਹ ਖਿੱਚ ਲਏ ਸੀਗੇ ਟਰੰਪ ਹੋਣਾ ਨੇ। ਸੋ ਹੁਣ ਦੇਖਦੇ ਹਾਂ ਵੀ ਟਰੰਪ ਹੁਣੀ ਸੁਣਨ 'ਚ ਆ ਰਿਹਾ ਆ ਵੀ ਟਰੰਪ ਹੁਣੀ ਸ਼ਾਇਦ ਜਿਹੜਾ ਹੁਣ ਡਿਬੇਟ ਦੇ ਲਈ ਰਾਜੀ ਜਿਹੜੇ ਆ ਉਹ ਹੋ ਜਾਣਗੇ। ਸੋ ਇਸ ਟਾਈਮ ਇਹ ਦੇਖਣਾ ਪੈਣਾ ਆ ਵੀ ਕੀ ਇਹਨਾਂ ਦੇ ਡਿਬੇਟ ਦੇ ਵਿੱਚ ਹਾਲਾਤ ਜਿਹੜੇ ਉਹ ਬਣਦੇ ਆ, ਆਪਸ ਦੇ ਵਿੱਚ ਕੀ ਗੱਲਾਂ ਹੁੰਦੀਆਂ ਆ। ਪ੍ਰੋਸੀਕਿਊਟਰ ਬਾਰ ਦਾ ਫੇਲ ਹੋਣਾ, ਇਹਨਾਂ ਦੇ ਇਹ ਕਾਲੇ ਮੂਲ ਦੀ ਆ ਕਿ ਭਾਰਤੀ ਮੂਲ ਦੀ ਆ, ਇਸ ਦੇ ਉੱਤੇ ਜਿਹੜਾ ਵਿਵਾਦ ਜੋ ਓਬਾਮਾ ਵੇਲੇ ਟਰੰਪ ਹੋਣਾ ਨੇ ਕੀਤਾ ਸੀ, ਉਹੀ ਚੀਜ਼ ਜਿਹੜਾ ਹੁਣ ਇਸ ਟਾਈਮ
ਫਿਰ ਆਪਾਂ ਨੂੰ ਜਿਹੜਾ ਦੇਖਣ ਨੂੰ ਮਿਲ ਰਿਹਾ, ਇਹਦਾ ਵੀ ਜਿਹੜਾ ਬਰਥ ਸਰਟੀਫਿਕੇਟ ਆ ਉਹ ਘੁੰਮ ਰਿਹਾ ਆ। ਸੋ ਸਾਰਾ ਕੁਝ ਜਿਹੜਾ ਇੱਥੇ ਹੋਣਾ ਆ। ਸਿਆਸਤ ਇੱਥੇ ਵੀ ਜਿਹੜੀ ਹਰਜੋਤ ਸਿੰਘ ਜੀ ਪਰਸਨਲ ਲੈਵਲ ਦੇ ਉੱਤੇ ਜਾ ਕੇ ਗੰਦਲੀ ਦੋਨੋਂ ਪਾਰਟੀਆਂ ਜਿਹੜੀਆਂ ਉਹ ਕਰਨ ਲੱਗ ਗਈਆਂ ਆ। ਤੇ ਆਪਾਂ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਜਿਹੜੀ ਅਹਿਮ ਖਬਰ ਆ, ਮੇਨ ਖਬਰ ਆ, ਉਸ ਵੱਲ ਨੂੰ ਜਿਹੜਾ ਉਹ ਵੱਧਦੇ ਆ। ਇਹ ਜਿਹੜੀ ਖਬਰ ਆ ਭੂਸ਼ਣ ਅਠਾਲੇ, ਉਸ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ, ਜਿਸ ਨੇ ਕਿ ਨਿਊ ਜਰਸੀ ਦੀ ਇੱਕ ਜਿਹੜੀ ਸਿੱਖਾਂ ਦੀ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਕਾਲ ਕਰਕੇ ਗਾਲਾਂ ਕੱਢੀਆਂ, ਥ੍ਰੈਟ ਕਿ ਦਿੱਤਾ, ਮਾਰ ਦੇਣਾ ਆ, ਏਦਾਂ ਕਰ ਦੂੰਗਾ ਤੇ ਉਹ ਕੁਛ ਕਰ ਦੂੰਗਾ। ਉਹਦਾ ਜਿਹੜਾ ਕੱਚਾ ਚਿੱਠਾ ਆ ਉਹ ਇਸ ਟਾਈਮ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਸੋ ਉਹ ਇਹ ਰਹਿੰਦਾ ਤਾਂ ਟੈਕਸਸ ਦੇ ਵਿੱਚ ਸੀਗਾ, ਤੇ ਹੁਣ ਕਹਿੰਦੇ ਵੀ ਇਸ ਨੇ ਜਾਣ ਬੁੱਝ ਕੇ ਇਹ ਜਿਹੜੀਆਂ ਸਟੇਟਮੈਂਟਸ ਆ ਇਹ ਜਿਹੜੀਆਂ ਉਹਨਾਂ ਦੇ ਵੌਇਸਮੇਲ ਦੇ ਵਿੱਚ ਛੱਡੀਆਂ ਸੀ, ਜਿੱਥੇ ਉਹਨਾਂ ਨੂੰ ਫਿਜ਼ੀਕਲੀ ਇੰਜਰ ਕਰਨ ਦਾ ਉਹ ਜਿਸ ਬੀਬੀ ਨੇ ਫੋਨ ਚੱਕਿਆ ਉਸ ਟਾਈਮ ਦੇ ਉੱਤੇ, ਉਸ ਨੂੰ ਇਹਨੇ ਧਮਕੀਆਂ ਦਿੱਤੀਆਂ। ਇਹ ਪੂਰੀ ਵਾਰਦਾਤ ਤੇ ਘਟਨਾ ਬਰਲਿੰਗਟਨ ਕਾਉਂਟੀ ਦੇ ਵਿੱਚ ਦਰਜ ਹੋਈ ਹੈ 17 ਸਤੰਬਰ 2022 ਨੂੰ। ਨਿਊ ਜਰਸੀ ਦੇ ਵਿੱਚ ਇਹ ਜਿਹੜੀ ਸਿੱਖਾਂ ਦੀ ਆਰਗੇਨਾਈਜੇਸ਼ਨ ਸੀ, ਜਿਸ ਨੂੰ ਇਹਨੇ ਕਾਲ ਕਰਕੇ ਵਾਲ ਮੁੰਨਣ ਤੱਕ ਦੀ ਤੇ ਤੁਹਾਨੂੰ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਸਿਰ ਸ਼ੇਵ ਕਰ ਦੇਣਾ ਤੇ ਨਾਲ ਦੇ ਨਾਲ ਖਤਰਨਾਕ ਵੈਪਨ ਦੇ ਨਾਲ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਸੀਗੀਆਂ। ਸੋ ਉਸ ਟਾਈਮ ਦੇ ਉੱਤੇ ਇਹ ਇੰਪਲੋਇਡ ਸੀਗਾ ਭੂਸ਼ਣ ਅਠਾਲੇ, ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਇਵੈਂਚੁਅਲੀ ਆ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ। ਸਪੈਸ਼ਲ ਏਜੰਟ FBI ਦੇ ਉਹਨਾਂ ਦੇ ਦੁਆਰਾ ਜਿਹੜਾ ਫਿਲਾਡੈਲਫੀਆ ਫੀਲਡ ਡਿਵੀਜ਼ਨ ਦੇ ਵਿੱਚ ਸੀ, ਉਹਨਾਂ ਦੇ ਦੁਆਰਾ ਇਸ ਨੂੰ ਬਾਅਦ ਇਵੈਂਚੁਅਲੀ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ। ਭੂਸ਼ਣ ਅਠਾਲੇ ਨੈਚੁਰਲਾਈਜ਼ਡ US ਸਿਟੀਜ਼ਨ ਸੀਗਾ। 24 ਸਤੰਬਰ 2022 ਤੋਂ ਪਹਿਲਾਂ ਕਹਿੰਦੇ ਵੀ ਅਠਾਲੇ ਨੇ ਜਿਹੜੀ ਆਪਣੀ ਸਿਟੀਜ਼ਨਸ਼ਿਪ ਫਾਈਲ ਕੀਤੀ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ 26 ਸਤੰਬਰ 2021 ਦੇ ਵਿੱਚ ਇੰਡੀਆ 'ਚ ਜੰਮਿਆ ਸੀਗਾ, ਤੇ ਕਹਿੰਦਾ ਸੀਗਾ ਵੀ ਮੈਂ ਹਿੰਦੂ ਰਿਲੀਜਨ ਨੂੰ ਜਿਹੜਾ ਉਹ ਬਿਲੋਂਗ ਕਰਦਾ ਆ। ਸੋ ਕਹਿੰਦੇ ਵੀ ਇਸ ਦੀ ਜਿਹੜੀ ਲੈਂਥੀ ਹਿਸਟਰੀ ਆ ਵਾਇਲੈਂਟ ਇਮੇਜਰੀ ਦੀ, ਜੋ ਇਸਨੇ ਹੇਟ ਸਿੱਖਾਂ ਖਿਲਾਫ ਪ੍ਰਗਟਾਈ ਆ, ਉਹ ਇਸ ਦੇ ਵਿੱਚ ਸਾਹਮਣੇ ਆਈ ਹੈ। ਕਹਿੰਦਾ ਵੀ ਇਹ ਇਕੱਲਾ ਸਿੱਖਾਂ ਖਿਲਾਫ ਹੀ ਉਲਟ ਨਹੀਂ ਬੋਲਦਾ ਰਿਹਾ, ਇਹਨੇ ਮੁਸਲਮਾਨ ਧਰਮਾਂ ਦੇ ਉਲਟ ਵੀ ਅਨਾਪ ਸ਼ਨਾਪ ਜਿਹੜਾ ਉਹ ਇਸੇ ਤਰੀਕੇ ਦੇ ਨਾਲ ਬਕਦਾ ਰਿਹਾ ਹੈਗਾ ਆ। ਜਿਹੜੀ ਆਰਗੇਨਾਈਜੇਸ਼ਨ ਹੈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸੀ, ਇਹਨਾਂ ਦੀਆਂ ਕਈ ਲੋਕੇਸ਼ਨ ਨੇ, ਐਡਵੋਕੇਸੀ ਜਿਹੜੀਆਂ ਉਹ ਕਰਦੀਆਂ ਸਿਵਲ ਰਾਈਟਸ ਦੇ ਨਾਲ ਸੰਬੰਧਿਤ US ਦੇ ਵਿੱਚ ਜਿਹੜੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ। ਸੋ ਅੰਦਾਜ਼ਾ ਲਾਇਆ ਜਾ ਸਕਦਾ, ਪਰ ਇਹਨਾਂ ਨੇ ਗੁਪਤ ਰੱਖਿਆ ਨਾਮ ਜਿਹੜੀ ਆਰਗੇਨਾਈਜੇਸ਼ਨ ਦਾ। ਸੋ ਇਹਨੇ ਬਾਰ-ਬਾਰ ਜਿਹੜੀਆਂ ਉਹ ਕਾਲਾਂ ਕੀਤੀਆਂ। ਪਹਿਲੀ ਵਾਰ ਜਦੋਂ ਇੱਕ ਔਰਤ ਨੇ, ਇੱਕ ਬੀਬੀ ਨੇ ਉੱਥੇ ਫੋਨ ਜਿਹੜਾ ਉਹ ਚੱਕਿਆ ਸੀ ਤਾਂ ਨਿਊ ਜਰਸੀ ਦੀ ਲੋਕੇਸ਼ਨ ਦੇ ਵਿੱਚ, ਤੇ ਉਸ ਟਾਈਮ ਦੇ ਉੱਤੇ ਇਸ ਨੇ ਜਿਹੜੀਆਂ ਇਹ ਧਮਕੀ ਭਰੇ ਤੇ ਅਪਸ਼ਬਦ ਤੇ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਆ ਉਹ ਗੱਲਾਂ ਉਸ ਔਰਤ ਨੂੰ ਜਿਹੜੀਆਂ ਬੋਲੀਆਂ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਇਹ ਵੀ ਦੇਖਿਆ ਵੀ ਇਸਨੇ ਵੌਇਸ ਮੇਲਾਂ ਵੀ ਜਿਹੜੀਆਂ ਉਹ ਛੱਡੀਆਂ। ਰਿਲੀਜੀਅਸ ਰੈਫਰੈਂਸਿਸ ਨੂੰ ਲੈ ਕੇ ਜਿਹੜਾ ਭੂਸ਼ਣ ਅਠਾਲੇ ਆ ਉਹ ਹਿੰਦੂਤਵ ਤੋਂ ਲੱਗਦਾ ਵੀ ਖਾਸਾ ਪ੍ਰਭਾਵਿਤ ਜਿਹੜਾ ਹੋਇਆ ਸੀ। ਜੋ ਆਪਾਂ ਮਾਈਨੋਰਟੀਜ਼ ਦੇ ਨਾਲ ਉੱਥੇ ਦੇਖ ਰਹੇ ਸੀਗੇ ਹੋ ਰਿਹਾ ਆ, ਉਹੀ ਕੁਛ ਜਿਹੜਾ ਉਹਦੀ ਹੇਟ ਆ ਇੱਥੇ ਵੀ ਝਲਕ ਕੇ ਜਿਹੜੀ ਉਹ ਬਾਹਰ ਜਿਹੜੀ ਉਹ ਆਈ। ਉਹਨੇ ਇਹ ਧਮਕੀਆਂ ਦਿੱਤੀਆਂ ਵੀ ਤੁਹਾਡੇ ਸਿਰ ਪੈਰ ਜਿਹੜੇ ਆ ਮੈਂ ਪੂਰੀ ਤਰ੍ਹਾਂ ਮੁੰਨ ਦੇਣੇ ਆ, ਤੁਹਾਨੂੰ ਧੱਕੇ ਨਾਲ ਸਿਗਰਟ ਪਿਆਉਣੀ ਆ, ਤੰਬਾਕੂ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਖਵਾਉਣਾ ਆ, ਤੇ ਫਿਰ ਤੁਹਾਨੂੰ ਜਿਹੜਾ ਉੱਥੇ ਹੈਵਨ ਦੇ ਵਿੱਚ ਜਿਹੜਾ ਉਹ ਲੈ ਕੇ ਜਿਹੜਾ ਉਹ ਜਾਣਾ ਆ। ਨਵੰਬਰ 2021 ਦੇ ਵਿੱਚ ਇਸ ਨੇ ਆਪਣੇ ਇੱਕ ਮੁਸਲਿਮ ਕੋ-ਵਰਕਰ ਨੂੰ ਵੀ, ਜੋ ਕਿ ਨਬਰਾਸਕਾ ਦੇ ਵਿੱਚ ਸੀ, ਉਸ ਨੂੰ ਵੀ ਜਿਹੜੀ ਇਹ ਹੇਟਫੁਲ ਮੈਸੇजेस ਆ ਇਹ ਘੱਲੇ ਸੀ। ਫਿਰ ਮਾਰਚ 2024 ਦੇ ਵਿੱਚ ਦੁਬਾਰਾ ਇਸ ਨੇ ਇਸ ਆਰਗੇਨਾਈਜੇਸ਼ਨ ਦੇ ਨਾਲ ਕੰਟੈਕਟ ਕੀਤਾ, ਤੇ ਉੱਥੇ ਇਸ ਨੇ ਵਾਇਲੈਂਟ ਇਮੇਜਰੀ ਵਾਲੇ ਵੀ ਤੁਹਾਨੂੰ ਮਾਰ ਦੇਣਾ, ਖਪਾ ਦੇਣਾ, ਇਹ ਸਾਰੀਆਂ ਚੀਜ਼ਾਂ ਤੇ ਨਫ਼ਰਤ ਭਰੇ ਜਿਹੜੇ ਮੈਸੇਜ ਆ ਸਿੱਖਾਂ ਤੇ ਮੁਸਲਮਾਨਾਂ ਦੇ ਉਲਟ ਜਿਹੜੇ ਇਸਨੇ ਵੌਇਸਮੇਲ ਦੇ ਵਿੱਚ ਜਿਹੜੇ ਉਹ ਭਰੇ ਸੀਗੇ। ਸੋ ਜਿਹੜਾ ਸਿੱਖੀ ਧਰਮ ਆ ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਜਿਹੜਾ ਉਹ ਧਰਮ ਮੰਨਿਆ ਜਾਂਦਾ ਆ। 25 ਮਿਲੀਅਨ ਤੋਂ ਵੱਧ ਜਿਹੜੇ ਇਸ ਦੇ ਫਾਲੋਅਰ ਨੇ ਦੁਨੀਆ ਭਰ ਦੇ ਵਿੱਚ, ਜਿੱਥੇ ਮਿਲੀਅਨ ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਜਿਹੜੇ ਉਹ ਦੱਸੇ ਜਾਂਦੇ ਹੈਗੇ ਆ। ਸੋ ਇਸ ਨੂੰ ਇੰਨੀ ਨਫ਼ਰਤ ਜਿਹੜੀ ਉਹ ਹੋ ਗਈ ਸੀ ਭੂਸ਼ਣ ਅਠਾਲੇ ਨੂੰ, ਇਹ ਦੇਖਣ ਵਾਲੀ ਗੱਲ ਆ। ਹੁਣ ਇਸ ਨੂੰ ਡਿਟੈਂਸ਼ਨ ਨੂੰ ਦੁਬਾਰਾ ਅੱਗੇ ਵਧਾਉਣ ਦੇ ਲਈ ਜਿਹੜੀ ਅਰਜੀ ਆ ਉਹ ਦਫ਼ਤਰ ਦੇ ਵਿੱਚ
ਅਦਾਲਤ ਵਿੱਚ ਫਾਈਲ ਕੀਤੀ ਗਈ ਆ। ਕਹਿੰਦੇ ਵੀ ਇਹਦਾ ਜਿਹੜਾ ਵਾਇਲੈਂਸ ਵਾਲਾ ਕ੍ਰਾਈਮ ਆ ਉਹਦੇ ਕਰਕੇ ਇਹ ਕਹਿੰਦੇ ਵੀ ਸੀਰੀਅਸ ਰਿਸਕ ਹੋਊਗਾ ਡਿਫੈਂਡੈਂਟ ਨੂੰ, ਡਿਫੈਂਡੈਂਟ ਦਾ ਵੀ ਇਹ ਇੱਥੋਂ ਦੌੜ ਜਾਊਗਾ, ਭੱਜ ਜਾਊਗਾ ਭੂਸ਼ਣ ਅਠਾਲੇ, ਤਾਂ ਰਹਿਣ ਦਿੱਤਾ ਜਾਵੇ। ਤੇ ਕਹਿੰਦੇ ਵੀ ਇਹਦੀ ਅਪੀਅਰੈਂਸ ਵੀ ਚਾਹੀਦੀ ਆ ਤੇ ਦੂਜਿਆਂ ਦੇ ਲਈ ਇਹ ਖਤਰਨਾਕ ਬੰਦਾ ਆ। ਸੋ ਇਸ ਲਈ ਜਿਹੜੀ ਇਹਦੀ ਕੰਟੀਨਿਊਸ ਜਿਹੜੀ ਆ ਉਹ ਮੰਗੀ ਗਈ ਹੈਗੀ ਆ। ਜਿਸ ਹਿਸਾਬ ਦੇ ਨਾਲ ਉਸਨੇ ਸਿੱਖ ਬੀਬੀਆਂ ਨੂੰ ਤੇ ਸਿੱਖਾਂ ਨੂੰ ਗਾਲਾਂ ਕੱਢੀਆਂ ਆ, ਜਿੰਨੀ ਗੰਦੀ ਭਾਸ਼ਾ ਵਰਤੀ ਆ, ਇੱਥੋਂ ਤੁਸੀਂ ਦੇਖ ਸਕਦੇ ਆ ਵੀ ਇੰਡੀਆ ਦੇ ਖਾਸ ਕਰਕੇ ਜਿਹੜਾ ਮੀਡੀਆ ਆ ਉਹਨੇ ਇੰਨੀ ਜ਼ਿਆਦਾ ਹੇਟ ਆ ਉਹ ਫੈਲਾਈ ਹੈਗੀ ਮਿਨੋਰਟੀ ਦੇ ਅਗੇਂਸਟ। ਉਹਦੇ ਵਿੱਚ ਸਿੱਖ ਵੀ ਆਉਂਦੇ ਆ, ਉਹਦੇ ਵਿੱਚ ਮੁਸਲਮਾਨ ਵੀ ਆਉਂਦੇ ਆ ਤੇ ਹੋਰ ਮਿਨੋਰਟੀ ਦਲਿਤ ਵੀ ਆਉਂਦੇ ਹੈਗੇ ਆ। ਸੋ ਇੰਨੇ ਜ਼ਿਆਦਾ ਜਿਹੜਾ FBI ਦਾ ਸਪੈਸ਼ਲ ਏਜੰਟ ਆ ਜਿਹਨੇ ਆਪਣਾ ਐਫੀਡੇਵਿਟ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਇਹਦੇ ਅਗੇਂਸਟ, ਉਹ ਜੇ ਤੁਸੀਂ ਐਫੀਡੇਵਿਟ ਪੜ੍ਹ ਲਓ ਤੇ ਤੁਹਾਨੂੰ ਨੀਂਦ ਨਹੀਂ ਆਣੀ ਹੈਗੀ। ਆਪਾਂ ਕੋਸ਼ਿਸ਼ ਕਰਾਂਗੇ ਜੇ ਉਹ ਐਫੀਡੇਵਿਟ ਇਸ ਵੀਡੀਓ ਦੇ ਵਿੱਚ ਪਿੱਛੇ ਚਾੜ ਸਕੀਏ। ਸਾਡੇ ਕੋਲ ਉਹਦੀ ਕਾਪੀ ਹੈਗੀ। ਏਦਾਂ ਦੀ ਗੰਦੀ ਲੈਂਗੁਏਜ ਉਹ ਆਪਾਂ ਅਸੀਂ ਬੋਲ ਨਹੀਂ ਸਕਦੇ ਇੱਥੇ, ਮੁੱਖ ਦੀ ਗੱਲ ਤੇ ਵਰਤ ਨਹੀਂ ਸਕਦੇ ਜਿੱਦਾਂ ਉਸਨੇ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਅਗੇਂਸਟ ਗੰਦੀ ਭਾਸ਼ਾ ਵਰਤੀ ਹੈਗੀ ਆ। ਸੋ ਭੂਸ਼ਣ ਅਠਾਲੇ ਜੇਲ੍ਹ ਦੇ ਵਿੱਚ ਆ ਜੂਨ 2024 ਤੋਂ ਲੈ ਕੇ, ਤੇ ਕਿਉਂਕਿ ਫਲਾਈਟ ਰਿਸਕ ਆ, ਇਹ ਮਹਾਰਾਸ਼ਟਰ ਦਾ ਰਹਿਣ ਵਾਲਾ ਆ, ਇੱਥੇ IT ਇੰਡਸਟਰੀ 'ਚ ਕੰਮ ਕਰਦਾ ਸੀ ਤੇ ਜੀ 2022 'ਚ ਇਹ ਸਿਟੀਜ਼ਨ ਬਣਿਆ ਅਮਰੀਕਾ ਦਾ, ਤੇ ਮੁੜ ਕੇ ਆਪਣੇ ਆਪ ਨੂੰ ਭਾਰਤੀ ਕਹੀ ਜਾਂਦਾ ਸੀ। ਦੇਖੋ ਅਮਰੀਕਾ ਦਾ ਸਿਟੀਜ਼ਨ ਬਣ ਕੇ ਤੇ ਅਮਰੀਕਨ ਸਿਟੀਜ਼ਨਾਂ ਨੂੰ ਧਮਕਾ ਰਿਹਾ। ਤੇ ਇਸ ਤੋਂ ਬਾਅਦ ਇਹਨੂੰ ਪਬਲਿਕ ਡਿਫੈਂਡਰ ਦਿੱਤਾ ਗਿਆ ਹੈ ਕੋਰਟ ਵੱਲੋਂ, ਤੇ ਉਹਦਾ ਜਿਹੜਾ ਪਬਲਿਕ ਡਿਫੈਂਡਰ ਆ ਤੇ ਅਟਾਰਨੀ ਆ ਉਹ ਕਲੀਅਰ ਹੈ ਐਗਰੀਮੈਂਟ ਦੇ ਪ੍ਰੋਸੈਸ ਦੇ ਵਿੱਚ ਹੈਗੇ ਆ। ਇਹਨੇ ਦੋਸ਼ ਕਬੂਲ ਲੈਣੇ ਆ ਮੈਨੂੰ ਲੱਗਦਾ ਜੀ। ਸੋ ਹੁਣ ਇਦਾਂ ਦੇ ਬੰਦੇ ਦੇਖੋ ਪਈ ਜਿਹੜੇ ਇੰਡੀਆ ਦੇ ਵਿੱਚ ਤਾਂ ਕੀ ਹੁੰਦਾ ਆ ਤੁਸੀਂ ਦੇਖ ਹੀ ਰਹੇ ਆ, ਅਮਰੀਕਾ ਵਿੱਚ ਆ ਕੇ ਵੀ ਇਹ ਕੁਝ ਕਰ ਰਹੇ ਆ ਤੇ ਅਮਰੀਕਾ ਨੂੰ ਬਦਨਾਮ ਕਰ ਰਹੇ ਆ, ਤੇ ਇੱਥੇ ਜਿਹੜੇ ਮਿਨੋਰਟੀਜ਼ ਹੈਗੇ ਆ, ਸਿੱਖ ਆ, ਮੁਸਲਮਾਨ ਆ, ਉਹਨਾਂ ਨੂੰ ਕਿੱਦਾਂ ਧਮਕਾ ਰਹੇ ਹੈਗੇ ਆ। ਤੇ ਇਹ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਨਾ ਆਪਾਂ ਕੋਸ਼ਿਸ਼ ਕਰਾਂਗੇ ਇਹ ਜਿਹੜਾ ਉਹਦਾ ਐਫੀਡੇਵਿਟ ਫੈਡਰਲ ਹੇਟ ਕ੍ਰਾਈਮ ਇਸ ਦੇ ਉਲਟ ਜਿਹੜਾ ਉਹ ਲਾਇਆ ਗਿਆ ਆ। ਇੰਨਾ ਦੇਖੋ ਗੰਦ ਇਹਦੇ ਦਿਮਾਗ ਦੇ ਵਿੱਚ ਹਰਜੋਤ ਸਿੰਘ ਜੀ ਭਰਿਆ ਸੀ। ਵਾਕਿਆ ਜਿਹੜੀ ਗੱਲ ਆ 7 ਵੌਇਸ ਮੇਲਾਂ ਛੱਡੀਆਂ ਇਹਨੇ ਵੀ ਖਾਲਿਸਤਾਨ ਤੁਹਾਨੂੰ ਚਾਹੀਦਾ ਆ, ਤੁਹਾਨੂੰ ਪਤਾ ਵੀ ਮੈਂ ਮਹਾਰਾਸ਼ਟਰ ਤੋਂ ਆ, ਨੰਦੇੜ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਵੀ ਇਹਨੇ ਜਿਹੜਾ ਅਨਾਪ ਸ਼ਨਾਪ ਇਸ ਦੇ ਵਿੱਚ ਜਿਹੜਾ ਉਹ ਬਕਿਆ। ਸੋ ਵੀ ਇਹ ਤੁਸੀਂ ਹਿਸਾਬ ਲਾ ਲਓ ਵੀ ਹੁਣ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਵੀ ਕੀ ਇਸਨੇ ਕਿਹੜੀਆਂ ਕਰਤੂਤਾਂ ਕੀਤੀਆਂ। ਇਹ ਭੂਸ਼ਣ ਅਠਾਲੇ ਕੋਈ ਇੱਕ ਨਹੀਂ ਆ, ਇੱਥੇ ਏਦਾਂ ਦੇ ਅਠਾਲੇ ਪਤਾ ਨਹੀਂ ਕਿੰਨੇ ਕੁ ਹੋਣੇ ਆ ਜਿਹੜੇ ਕਿ ਇਸ ਟਾਈਮ ਸਿੱਖਾਂ ਖਿਲਾਫ, ਸਿੱਖਾਂ ਦੇ ਅਦਾਰਿਆਂ ਖਿਲਾਫ ਇੰਨੀ ਜ਼ਿਆਦਾ ਨਫ਼ਰਤ ਜਿਹੜੀ ਉਹ ਭਰੀ ਆਪਣੇ ਮਨ ਦੇ ਵਿੱਚ ਬੈਠੇ ਹੈਗੇ ਆ। ਗੁਰਦੁਆਰਿਆਂ ਦੇ ਪ੍ਰਤੀ ਉਹਨਾਂ ਦਾ ਜੋ ਭਾਵਨਾ ਜਿਹੜੀ ਉਹ ਰੱਖ ਰਹੇ ਆ, ਲੋਕਾਂ ਪ੍ਰਤੀ ਜੋ ਭਾਵਨਾ ਜਿਹੜੀ ਉਹ ਰੱਖ ਰਹੇ ਆ, ਇਹ ਸਾਰਾ ਕੁਛ ਉਹੀ ਸ਼ੁਰੂ ਹੋਇਆ ਆ ਵੀ ਕਿਸ ਤਰੀਕੇ ਦੇ ਨਾਲ ਆ। ਇਹਨੇ ਜਿਹੜਾ 12 ਵਜੇ ਵਾਲੀ ਜਿਹੜੀ ਗੱਲ ਆ ਉਹ ਵੀ ਆਪਣੇ ਇਸ ਵੌਇਸ ਮੇਲ ਦੇ ਵਿੱਚ ਜਿਹੜੀ ਛੱਡੀ, ਜਦ ਕਿ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਸਿੱਖ ਉਸ ਵਕਤ ਜਿਹੜਾ ਉਹ ਬਚਾ ਕੇ ਲਿਆਉਂਦੇ ਰਹੇ। ਇੰਨੇ ਨਾ ਸ਼ੁਕਰੇ ਬੇਸ਼ੁਕਰੇ ਜਿਹੜੇ ਇਹ ਲੋਕ ਇਸ ਟਾਈਮ ਬਣ ਚੁੱਕੇ ਆ। ਅਕਲ ਨੂੰ ਪਤਾ ਨਹੀਂ ਇਹਨਾਂ ਨੇ ਹੱਥ ਕਦੋਂ ਕਿਸ ਟਾਈਮ ਜਿਹੜਾ ਉਹ ਮਾਰਨਾ ਆ, ਮੋਦੀ ਦਾ ਇਹਨਾਂ ਨੇ ਚਸ਼ਮਾ ਕਦੋਂ ਆਪਣੀ ਅੱਖਾਂ ਤੋਂ ਜਿਹੜਾ ਉਹ ਲਾਉਣਾ ਆ ਕਿਸ ਟਾਈਮ ਦੇ ਉੱਤੇ। ਸੋ ਇਹ ਸਾਰਾ ਕੁਝ ਜਿਹੜਾ ਉਹ ਇਸ ਟਾਈਮ ਮੰਨਦਾ ਹੈ ਵੀ ਮੈਂ ਮੋਦੀ ਜਿਹੜਾ ਮੇਰਾ ਗੁਰੂ ਵੀ ਆ, ਵੇਖ ਲਓ ਉਹਦੇ ਵਿੱਚ ਉਹ ਕਹਿੰਦਾ ਆਈ ਹੇਟ ਪਾਕਿਸਤਾਨ, ਆਈ ਹੇਟ ਮੁਸਲਿਮਸ, ਇਹ ਸਾਰੀਆਂ ਚੀਜ਼ਾਂ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਬੋਲ ਰਿਹਾ ਆ। ਉਹ ਸਿੱਖਾਂ ਨੂੰ ਜਿਹੜਾ ਉਹ ਟੈਰਰਿਸਟ ਜਿਹੜਾ ਉਹ ਆਖਦਾ ਆ, ਦੂਜੇ ਧਰਮ ਵਾਲਿਆਂ ਨੂੰ ਵੀ ਜਿਹੜਾ ਉਹ ਟੈਰਰਿਸਟ ਆਖਦਾ ਆ। ਸੋ ਹੁਣ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਨਾ ਵੀ ਪਲੀ ਐਗਰੀਮੈਂਟ, ਇਹਨੇ ਦੋਸ਼ ਕਬੂਲ ਲੈਣੇ, ਇਹਨੂੰ ਕੁਝ ਕੁ ਸਾਲਾਂ ਦੀ ਜਿਹੜੀ ਮੇਬੀ ਸਜ਼ਾ ਵੀ ਜਿਹੜੀ ਉਹ ਹੋ ਜੂਗੀ। ਪਰ 17 ਸਤੰਬਰ 2022 ਦਾ ਜਿਹੜਾ ਆ ਇਹ ਘਟਨਾ ਆ ਜਿਹੜੀ ਇਹ ਵਾਪਰੀ ਆ, ਵੀ ਇਹਨੇ ਕਈ ਦਿਨਾਂ ਤੱਕ, ਕਈ ਸਾਲਾਂ ਤੱਕ, ਕਹਿ ਲਓ ਵੀ ਕਈ ਮਹੀਨਿਆਂ ਤੱਕ ਇਦਾਂ ਹੀ ਅਨਾਪ ਸ਼ਨਾਪ ਜਿਹੜੀਆਂ ਆ ਉਹ ਗਾਲਾਂ ਜਿਹੜੀਆਂ ਉਹ ਕੱਢਦਾ ਰਿਹਾ। ਇਨਫੈਕਟ ਜ਼ਿਆਦਾ ਇਹਨੇ ਜਿਹੜੀਆਂ ਇੱਕੋ ਦਿਨ ਦੇ ਵਿੱਚ ਹੀ 17 ਸਤੰਬਰ ਨੂੰ ਹੀ ਜਿਹੜੀਆਂ 7 ਵੌਇਸ ਮੇਲਾਂ ਜਿਹੜੀਆਂ ਉਹ ਛੱਡੀਆਂ। ਇੰਨਾ ਉਹਨੂੰ ਜਿਹੜੀ ਉਹ ਨਫ਼ਰਤ ਆ ਉਹ ਕਿਉਂ ਭਰੀ, ਇਹ ਮੈਂ ਤੁਹਾਨੂੰ ਦੱਸ ਦਿੰਦਾ ਹਰਜੋਤ ਸਿੰਘ ਜੀ ਵੀ ਰੀਜ਼ਨ ਕੀ ਮਿਲਾ ਦਾ। 17 ਸਤੰਬਰ ਉਹੀ ਦੇਣਾ 16 ਸਤੰਬਰ ਨੂੰ ਜਦੋਂ ਟਰੂਡੋ ਨੇ ਸ਼ਾਇਦ ਜਿਹੜਾ ਸਦਨ ਦੇ ਵਿੱਚ ਖੜ ਕੇ ਆਖਿਆ ਸੀਗਾ ਵੀ ਭਾਰਤੀ ਜਿਹੜੇ ਆ ਉਹ ਇਨਵੋਲਵਡ ਨੇ ਭਾਈ ਨਿੱਜਰ ਹੁਣਾਂ ਦੇ ਕਤਲ ਨੂੰ ਲੈ ਕੇ। ਸੋ ਇਹ ਟ੍ਰਿਗਰ ਐਸਾ ਜਿਹੜਾ ਹੋਇਆ ਸਿੱਖਾਂ ਦੇ ਉਲਟ ਵੀ ਉਹ ਉਸ ਨੇ ਜਿਹੜਾ ਉਹ ਫਿਰ ਤੱਕਿਆ ਨਹੀਂ ਵੀ ਕਿੱਦਾਂ ਤੇ ਕਿਹੜੀਆਂ ਜਿਹੜੀਆਂ ਉਹ
ਗਾਲਾਂ ਨਹੀਂ ਜਿਹੜੀਆਂ ਉਸਨੇ ਉਸ ਦੇ ਵਿੱਚ ਕੱਢੀਆਂ ਤੇ ਨਾਲੇ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ, ਜਿਸ ਕਰਕੇ ਹੇਟ ਕ੍ਰਾਈਮ ਦੇ ਮਾਮਲੇ ਦੇ ਵਿੱਚ ਇਹ ਇਸ ਟਾਈਮ ਅੰਦਰ ਬੰਦ ਹੈਗਾ ਆ। ਕੱਲ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੂੰ ਇੱਕ ਭਾਰਤੀ ਮੂਲ ਦੇ ਪੱਤਰਕਾਰ ਨੇ ਕੁਐਸਚਨ ਪੁੱਛਿਆ ਸੀ ਵੀ ਬਲੂਮਬਰਗ ਦੀ ਜਿਹੜੀ ਨਿਊਜ਼ ਆਈ ਹੈ ਜੁਲਾਈ 31 ਨੂੰ, ਜਿਹਦੇ ਵਿੱਚ 5 ਜਾਣਿਆਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀ, ਉਹ ਤੋਂ ਬਾਅਦ ਛੱਡ ਵੀ ਦਿੱਤਾ ਗਿਆ ਸੀ ਕਿਉਂਕਿ ਕਹਿੰਦੇ ਵੀ ਉੱਥੇ ਗੁਰਪ੍ਰੀਤ ਸਿੰਘ ਪੰਨੂ ਹੋਣਾ ਨੂੰ ਤੇ ਹੋਰ ਬਹੁਤ ਸਾਰੇ ਜਿਹੜੇ ਖਾਲਿਸਤਾਨੀ ਲੀਡਰ ਆ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਹੋਣੀ ਸੀ ਇੱਕ ਵਿਆਹ ਦੇ ਉੱਤੇ। ਤੇ ਉਹਦੇ ਸਬੰਧ ਦੇ ਵਿੱਚ ਉਹਨੇ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ ਮਿਸਟਰ ਪਟੇਲ, ਉਹਨਾਂ ਨੂੰ ਜਿਹੜਾ ਕੁਐਸਚਨ ਪੁੱਛਿਆ ਵੀ ਅਮਰੀਕਾ ਦਾ ਕੀ ਸਟੈਂਡ ਆ। ਉਹ ਕਹਿੰਦੇ ਵੀ ਇਹ ਕੈਨੇਡੀਅਨ ਜਿਹੜਾ ਕੁਐਸਚਨ ਆ ਤੁਹਾਡਾ ਇਹ ਕੈਨੇਡਾ ਦੇ ਨਾਲ ਰਿਲੇਟਡ ਹੈਗਾ ਆ, ਤੁਹਾਨੂੰ ਕੈਨੇਡੀਅਨ ਗਵਰਨਮੈਂਟ ਨੂੰ ਪੁੱਛਣਾ ਚਾਹੀਦਾ, ਪਰ ਐਜ਼ ਫਾਰ ਐਜ਼ ਅਮਰੀਕਾ ਕੰਸਰਨਡ ਆ ਵੀ ਅਸੀਂ ਅਕਾਊਂਟੇਬਿਲਿਟੀ ਚਾਹੁੰਦੇ ਆ ਭਾਰਤ ਦੀ ਸਰਕਾਰ ਤੋਂ ਇੰਡੀਅਨ ਗਵਰਨਮੈਂਟ ਦੇ EMPLOYEES ਦੀ ਫੇਲਡ ਅਟੈਂਪਟ ਜਿਹੜੀ ਅਸੈਸੀਨੇਟ ਕਰਦੀ ਸੀ US ਸਿਟੀਜ਼ਨ ਨੂੰ US ਸੋਇਲ ਦੇ ਉੱਤੇ ਪਿਛਲੇ ਸਮਰ ਦੇ ਵਿੱਚ। ਤੇ ਇਹ ਜਿਹੜਾ ਸਾਡਾ ਕੰਸਰਨ ਆ ਇਹ ਵਾਰ-ਵਾਰ ਅਸੀਂ ਇੰਡੀਅਨ ਗਵਰਨਮੈਂਟ ਦੇ ਸੀਨੀਅਰ ਲੈਵਲ ਦੇ ਉੱਤੇ ਉਠਾਉਂਦੇ ਰਹਾਂਗੇ। ਇਹ ਉਹਨਾਂ ਆਪਾਂ ਹਰਜੋਤ ਸਿੰਘ ਜੀ ਉਹ ਪੂਰੀ ਕਨਵਰਸੇਸ਼ਨ answer ਸੁਣਾ ਦਿੰਨੇ ਆ, ਆਪਣੇ ਜਿਹੜੇ ਸਰੋਤਿਆਂ ਨੂੰ ਸੁਣਾ ਵੀ ਦਿੰਨੇ ਆ, ਉਹਨਾਂ ਨੂੰ ਵੀ ਪਤਾ ਜੀ, ਲੱਗ ਜਾਊਗਾ ਜੀ। ਵੀ ਕੀ ਸਵਾਲ ਪੁੱਛਿਆ ਗਿਆ ਸੀ ਤੇ ਜਿਹੜੇ ਵਾਈਟ ਹਾਊਸ ਦੇ ਹੈਗੇ ਆ ਸਪੋਕਸਪਰਸਨ Press ਉਹਨਾਂ ਨੇ, secretary, ਹਾਂਜੀ spokesperson. ਸਪੋਕਸਪਰਸਨ ਉਹਨਾਂ ਨੇ ਕੀ ਜਵਾਬ ਦਿੱਤਾ ਸੀ, ਜਿਨ੍ਹਾਂ ਦਾ ਨਾਮ ਮਿਸਟਰ ਪਟੇਲ ਆ। Reported another assassination attempt on US citizen and human rights lawyer Gurpratap Singh Pannu by Indian agents. Canadian authorities claim to have arrested 5 Indian nationals planning to target Mr. Pannu at a wedding ceremony. The US is still waiting for the results of internal investigation by India. So what kind of conversations going on with India, like at the diplomatic level on these? So first, as it relates to the news that you mentioned out of Canada, I would refer you to the Canadian government to comment on issues that are happening within their law enforcement system. As we have said before, we continue to expect accountability from the government of India in relation to the alleged role of an Indian government employee in the failed attempt to assassinate a US citizen on US soil that occurred last summer. And we continue to raise our concerns directly with the Indian government at senior levels. ਜੀ ਸੋ ਬਿਲਕੁਲ, ਸੋ ਤੁਸੀਂ ਜਿਹੜਾ ਉਹ ਸੁਣ ਸਕਦੇ ਆ ਵੀ ਉਹਨਾਂ ਨੇ ਇਸ ਦੇ ਵਿੱਚ ਜੋ ਜਵਾਬ ਦਿੱਤਾ, ਜੋ ਲੱਥਾ ਕਰਕੇ ਆਲਰੇਡੀ ਆਪਾਂ ਨੂੰ ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜਾ ਉਹ ਦੱਸ ਦਿੱਤਾ ਹੈ। ਸੋ ਫਲਾਈਟ ਰਿਸਕ ਬੰਦਾ ਆ, ਇਸ ਨੂੰ ਹੋਰ ਜੇਲ੍ਹ ਦੇ ਵਿੱਚ ਡਿਟੈਂਸ਼ਨ ਦੇ ਵਿੱਚ ਰੱਖਣ ਦੇ ਲਈ ਇਹਨਾਂ ਨੇ ਮੰਗ ਕੀਤੀ ਆ। US ਡਿਸਟ੍ਰਿਕਟ ਕੋਰਟ ਦੇ ਵਿੱਚ US ਵਰਸਸ ਭੂਸ਼ਣ ਅਠਾਲੇ ਇਹ ਜਿਹੜਾ ਕੇਸ ਆ ਇਸ ਟਾਈਮ ਚੱਲ ਰਿਹਾ, ਇਸ ਦੀ ਡਿਟੈਂਸ਼ਨ ਬਰਕਰਾਰ ਰੱਖਣ ਦੇ ਲਈ ਇਹ ਕੁਛ ਜਿਹੜਾ ਉਹ ਚੱਲ ਰਿਹਾ। 26 ਸਤੰਬਰ ਤੱਕ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਇਹਦਾ ਜਿਹੜਾ ਸਪੀਡੀ ਟਰਾਇਲ ਦੇ ਐਕਟ ਦੇ ਤਹਿਤ ਉਦੋਂ ਤੱਕ ਕਹਿੰਦੇ ਵੀ ਇਸ ਨੂੰ ਕੰਟੀਨਿਊਡ ਰੱਖਿਆ ਗਿਆ ਆ, ਵੀ ਇਸ ਨੂੰ ਅੰਦਰ ਰੱਖਿਆ ਜਿਹੜਾ ਹੋ ਜਾਊਗਾ। ਸੋ ਜਿਹੜੇ US ਦੇ ਅਟਰਨੀ ਨੇ ਡਿਸਟ੍ਰਿਕਟ ਆਫ ਨਿਊ ਜਰਸੀ ਦੇ ਫਿਲਿਪ R ਸੈਲਿੰਗਰ, ਉਹਨਾਂ ਨੇ ਜੁਆਇੰਟ ਐਪਲੀਕੇਸ਼ਨ ਜਿਹੜੀ ਉਹ ਦਰਜ ਕਰਾਈ ਸੀਗੀ। ਸੋ ਕੋਰਟ ਨੇ ਜਿਹੜਾ ਉਹ ਕਹਿੰਦੇ ਵੀ ਇਹ ਲੱਭਿਆ ਆ ਵੀ, ਕਹਿੰਦੇ ਵੀ ਜਿੱਦਾਂ ਸਾਨੂੰ ਪਤਾ ਹੈ ਵੀ ਇਹਦੀ ਪਲੀ ਨੈਗੋਸ਼ੀਏਸ਼ਨ ਆਲਰੇਡੀ ਇਨ ਪ੍ਰੋਸੈਸ ਹੈਗੀ ਆ, ਤੇ ਉਹਦੇ ਵਿੱਚ ਕਹਿੰਦੇ ਵੀ ਇਹ ਕੰਸੈਂਟ ਕਰਦੇ ਆ ਇਸ ਆਰਡਰ ਨੂੰ। ਸੋ ਕਹਿੰਦੇ ਵੀ ਐਡੀਸ਼ਨਲ ਟਾਈਮ ਟੂ ਨੈਗੋਸ਼ੀਏਟ ਪਲੀ ਐਗਰੀਮੈਂਟ ਉਹ ਹੋਊਗਾ। ਸੋ ਗ੍ਰੈਂਡ ਜਿਊਰੀ ਪ੍ਰੋਸੀਡਿੰਗਸ ਜਾਂ ਉਸ ਤੋਂ ਅੱਗੇ ਜਿਹੜਾ ਟਰਾਇਲ ਆ, ਜੇ ਪਲੀ ਐਗਰੀਮੈਂਟ ਹੋ ਜਾਂਦਾ ਤਾਂ ਫਿਰ ਉਸ ਦੀ ਲੋੜ ਨਹੀਂ ਪਵੇਗੀ। ਸੋ ਇਹਨੇ ਦੋਸ਼ ਕਬੂਲ ਕੇ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਵੀ ਛੋਟੀ ਜੀ ਸਜ਼ਾ ਨਾ ਹੋਵੇ। ਜਿਹੜੇ ਸਿੱਖਾਂ ਦੇ ਅਦਾਰਿਆਂ ਨੂੰ ਤੇ ਸਿੱਖਾਂ ਨੂੰ ਇਸ ਨੂੰ ਜਿਹੜੀ ਹੋਰ ਸਖਤ ਤੋਂ ਸਖਤ ਸਜ਼ਾ ਦੀ ਜਿਹੜੀ ਆ ਇਸ ਦੇ ਵਿੱਚ ਮੰਗ ਕਰਨ ਦੀ ਜ਼ਰੂਰਤ ਆ। ਇਹਦਾ ਇੱਕ ਕਹਿ ਸਕਦੇ ਆ ਨਾ ਵੀ ਉਦਾਹਰਨ ਜਿਹੜੀ ਉਹ ਬਣਾਉਣ ਦੀ ਲੋੜ ਆ, ਵੀ ਜੇ ਤੁਸੀਂ ਇੱਦਾਂ ਬੋਲਦੇ ਇੱਦਾਂ ਕਰਦੇ ਆ ਤਾਂ ਉਹਦਾ ਨਤੀਜਾ ਤੁਹਾਨੂੰ ਇਹ ਚੱਲਣਾ ਪਵੇਗਾ। ਤੇ ਆਪਾਂ ਬ੍ਰੇਕ ਲੈਨੇ ਆ, ਬ੍ਰੇਕ ਤੋਂ ਬਾਅਦ ਪ੍ਰਿਜ਼ਨੋ ਦੇ 2 ਪੰਜਾਬੀਆਂ ਨੇ ਚੰਨ ਚਾੜਿਆ, ਉਹ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ। ਸਹੀ ਗੱਲ ਆ, ਬੰਦਾ ਦੱਸਦਾ ਹੀ ਥੱਕ ਜਾਂਦਾ, ਪਰ ਇਹ ਪੁੱਠੇ ਕੰਮ ਕਰਨੋਂ ਨਹੀਂ ਹਟਦੇ।
ब्रेक तो बाद एक बार फिर आप सबका स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी स्वागत है एक बार फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। बड़ी नमोशी वाली खबर आ रही है हरजोत सिंह जी वाली। बिल्कुल ਸੋ ਬਿਲਕੁਲ ਆਪਾਂ ਦੇਖੋ ਕਿੰਨੇ ਲੰਮੇ ਸਮੇਂ ਤੋਂ ਗੱਲ ਕਰਦੇ ਆਂ ਵੀ ਸਿੱਖਾਂ ਨਾਲ, ਪੰਜਾਬੀਆਂ ਨਾਲ, ਮਿਨੋਰਟੀ ਨਾਲ ਧੱਕਾ ਹੋ ਰਿਹਾ, ਇੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਅਮਰੀਕਾ ਦੇ ਵਿੱਚ ਧੱਕਾ ਹੁੰਦਾ, ਭਾਰਤ ਦੀ ਸਰਕਾਰ ਕਰਦੀ ਆ। ਤੇ ਆਪਾਂ ਹਮੇਸ਼ਾ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਭਈ ਜਿੰਨੇ ਵੀ ਪੰਜਾਬੀ ਆ ਵਧੀਆ ਕੰਮ ਕਰੋ ਕਮਿਊਨਿਟੀ ਦੇ ਵਿੱਚ, ਜਿੱਥੇ ਵੀ ਹੈਗੇ ਆ ਨਾਨ ਪ੍ਰੋਫਿਟ ਜੋ ਵੀ ਕਰ ਸਕਦੇ ਆ, ਤਾਂ ਕਿ ਜਿਹੜਾ ਦਸਤਾਰ ਆ ਉਹਦਾ ਜਿਹੜਾ ਰੁਤਬਾ ਹੋਰ ਉੱਚਾ ਹੋਵੇ। ਪਰ ਬਾਰ-ਬਾਰ ਉਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਜਿਹਦੇ ਨਾਲ ਪੰਜਾਬੀਆਂ ਦੀ, ਸਿੱਖਾਂ ਦੀ ਬਹੁਤ ਬਦਨਾਮੀ ਹੁੰਦੀ ਹੈਗੀ ਆ। ਇੱਕ ਵਾਰੀ ਫਿਰ ਫਰਿਜ਼ਨੋ ਸ਼ਹਿਰ ਦੇ 2 ਪੰਜਾਬੀ ਜਿਨ੍ਹਾਂ ਦੇ ਨਾਮ ਸਿਮਰਨਜੀਤ ਸਿੰਘ 28 ਸਾਲਾਂ ਦਾ ਦੱਸਿਆ ਤੇ ਗੁਰਸਿਮਰਨ ਸਿੰਘ 19 ਸਾਲਾਂ ਦਾ, ਇਹਨਾਂ ਨੂੰ ਮੈਸਾਚੂਸੇਟਸ ਦੀ ਵਿੱਚ 32 ਕਿਲੋਗ੍ਰਾਮ ਮੈਥ ਤੇ 400 ਕਿਲੋ ਕੋਕੇਨ ਲਿਜਾਂਦੇ ਹੋਏ ਫੜਿਆ ਗਿਆ ਆ ਟਰੱਕ ਟ੍ਰੇਲਰ ਦੇ ਵਿੱਚ। $10 ਮਿਲੀਅਨ ਦੀ ਇਹ ਜਿਹੜੀ ਡਰੱਗ ਸੀਗੀ। ਦੋਨੋਂ ਜਿਹੜੇ ਆ ਇੰਡੀਅਨ ਨੈਸ਼ਨਲ ਆ, ਹਾਲਾਂਕਿ ਅਮਰੀਕਾ ਦੇ ਵਿੱਚ ਹੋ ਸਕਦਾ ਉਹ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਤੇ ਹੋਣ। ਸੋ ਅਕੋਰਡਿੰਗ ਟੂ ਜਿਹੜੇ ਡਾਕੂਮੈਂਟ ਜਿਨ੍ਹਾਂ ਤੇ ਚਾਰਜ ਕੀਤਾ ਗਿਆ ਆ, ਉਹਦੇ ਵਿੱਚ ਇਹ ਦੱਸਿਆ ਵੀ ਕੈਲੀਫੋਰਨੀਆ ਬੇਸਡ ਡਰੱਗ ਟ੍ਰੈਫਿਕਿੰਗ ਆਰਗੇਨਾਈਜੇਸ਼ਨ DTO ਇਹ ਜੋ ਮੈਥ ਤੇ ਹੋਰ ਡਰੱਗ ਇਹ ਬੋਸਟਨ ਨੂੰ ਜਿਹੜਾ ਲੈ ਕੇ ਜਾ ਰਹੇ ਸੀ। ਤੇ ਅੰਡਰ ਕਵਰ ਕਪੈਸਿਟੀ ਜਿਹੜੀ ਇਹਨਾਂ ਦੀ ਸ਼ੁਰੂ ਹੋਈ, ਜਿਹਦੇ ਵਿੱਚ ਜੁਲਾਈ 29, 2024 ਨੂੰ
ਸ਼ਾਮ ਰਾਤ ਦੇ 10:15 ਤੇ ਇੱਕ ਚਿੱਟੇ ਰੰਗ ਦਾ ਜਿਹੜਾ ਟਰੈਕਟਰ ਆ ਉਹ ਐਂਡਓਵਰ ਐਡਰੈਸ ਜਿਹੜਾ ਸੀਗਾ ਪਲਾਂਟ ਸੀ, ਉੱਥੇ ਮੈਥ ਤੇ ਕੋਕੇਨ ਨੂੰ ਡਿਲੀਵਰ ਕਰਨ ਦੇ ਲਈ ਪਹੁੰਚਿਆ ਅੰਡਰ ਕਵਰ ਏਜੰਟਸ ਨੂੰ, ਕਿਉਂਕਿ ਉਹ ਅੰਡਰ ਕਵਰ ਏਜੰਟ ਸੀ। ਸੋ ਤੇ ਡਰਾਈਵਰ ਤੇ ਪੈਸੇਂਜਰ ਜੋ ਟਰੱਕ ਟ੍ਰੇਲਰ ਦੇ ਵਿੱਚ ਸੀ ਉਹਨਾਂ ਦੇ ਨਾਂ ਆਪਾਂ ਤੁਹਾਨੂੰ ਦੱਸੇ ਦਿੱਤੇ ਹੈਗੇ ਆ। ਦੋਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਹੈਗਾ। ਕੋਰਟ ਡਾਕੂਮੈਂਟਸ ਇਹ ਦੱਸਿਆ ਗਿਆ ਆ ਵੀ ਜਿਹੜਾ ਟਰੱਕ ਦਾ ਕੈਬ ਆ ਟਰੈਕਟਰ ਦਾ, ਉਹ ਟਰੈਕਟਰ ਟ੍ਰੇਲਰ, ਉਸ ਨੂੰ ਸਰਚ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਵੀ 400 ਕਿਲੋ ਜਿਹੜੀ ਬ੍ਰਿਕਸ ਆਫ ਸਸਪੈਕਟਡ ਜੋ ਕੋਕੇਨ ਆ ਉਹ ਡਿਸਕਵਰ ਕੀਤੀ ਗਈ, ਜੋ ਕਿ $10.5 ਮਿਲੀਅਨ ਦੀ ਬਣਦੀ ਹੈਗੀ। ਦੇਖੋ ਵਹੀਕਲ ਦੀ ਕੈਬ ਚੋਂ ਜਿੱਥੇ ਸੁੱਤੇ ਆ, ਜਿੱਥੇ ਨਾਲ ਲਈ ਜਾਂਦੇ ਆ, ਨਾ ਦੇਖੋ ਕਿੱਡੇ ਸੋਹਣੇ ਸੋਹਣੇ ਆ ਤੇ ਕੰਮ ਦੇਖੋ ਕਿੱਡੇ ਪੁੱਠੇ ਆ। ਫਿਰ ਲੋਕੀ ਸਾਨੂੰ ਕਹਿ ਦਿੰਦੇ ਵੀ ਤੁਸੀਂ ਕੋ ਦੱਸਦੇ ਆ, ਦੱਸੀਏ ਨਾ ਤਾਂ ਹੋਰ ਕੀ ਕਰੀਏ। ਗੰਦ ਜਿਹੜਾ ਇਹਨਾਂ ਨੇ ਇੰਨਾ ਜਿਹੜਾ ਉਹ ਪਾਇਆ ਆ, ਇਹ 19 ਦਾ 28 ਦਾ 10 ਮਿਲੀਅਨ ਦੀ ਵੇਚ ਕੇ ਕਿਹੜਾ ਕੋਈ ਕਰਜ਼ਾ ਲਾਉਣਾ ਸੀਗਾ ਕਿ ਕੋਈ ਏਡੀ ਕੋਠੀ ਪਾਉਣੀ ਸੀਗੀ, ਕੀ ਕਰਨਾ ਸੀਗਾ ਉਹਦੇ ਨਾਲ। ਵੀ ਤੁਸੀਂ ਇਹ ਦੇਖੋ ਵੀ ਇੰਨੇ ਕਿਲੋ ਮੈਥ ਤੇ ਕੋਕੇਨ ਵੰਡ ਕੇ ਲੋਕਾਂ ਦੇ ਨਿਆਣੇ ਹੀ ਮਾਰਨੇ ਸੀਗੇ, ਹਾਈ ਲੈਣੀ ਸੀ, ਤੌਬਾ ਹੀ ਹੋਣੀ ਸੀ। ਹੈ ਕੀ ਆ, ਬੇਅਕਲੀ ਵਾਲਾ ਕੰਮ ਆ। ਅਸੀਂ ਹਰਜੋਤ ਸਿੰਘ ਜਿੱਦਾਂ ਕਹਿੰਦੇ ਆ ਵੀ ਦੱਸਦੇ ਜਿਹੜੇ ਉਹ ਥੱਕ ਜਾਂਦੇ, ਪਰ ਇਹ ਪੁੱਠੇ ਕੰਮ ਕਰਨੋਂ ਨਹੀਂ ਹਟਦੇ, ਇਹ ਨਹੀਂ ਥੱਕਦੇ। ਕਿੰਨੀ ਬਦਨਾਮੀ ਹੁੰਦੀ ਆ ਹਨਾ। ਇੱਕ ਪਾਸੇ ਜਿਹੜੀਆਂ ਸਰਕਾਰਾਂ ਆ ਉਹ ਤੁਹਾਡੇ ਨਾਲ ਖੜ ਰਹੀਆਂ ਆ ਕਿ ਸਿੱਖਾਂ ਨਾਲ ਧੱਕਾ ਹੁੰਦਾ, ਤੇ ਜਦੋਂ ਤੁਹਾਡੇ ਹੀ ਜਿਹੜੇ ਭੈਣ ਭਰਾ ਆ ਜਾਂ ਨਿਆਣੇ ਆ ਉਹ ਇਦਾਂ ਦੇ ਕੰਮਾਂ 'ਚ ਇਨਵੋਲਵ ਹੁੰਦੇ ਆ, ਤੇ ਤੁਸੀਂ ਸੋਚੋ ਵੀ ਉਸ ਮੁਲਕ ਦੇ ਜਿਹੜੇ ਸਿਟੀਜ਼ਨ ਆ ਉਹ ਕੀ ਸੋਚਦੇ ਹੋਊਗੇ ਵੀ ਯਾਰ ਇਹ ਨਹੀਂ ਸਾਡੇ ਮੁਲਕ 'ਚ ਆ ਕੇ ਇਦਾਂ ਦਾ ਗੰਦ ਪਤਾ ਨਹੀਂ ਇਹਨਾਂ ਨੇ ਮੈਥ ਦੀ ਸਲੈਬ ਪਾਉਣੀ ਸੀ ਜਿਹਦੇ ਉੱਤੇ ਇਹਨਾਂ ਨੇ ਕੋਈ ਬਾਹਰ ਬੈਕਯਾਰਡ 'ਚ ਕੋਈ ਚੀਜ਼ ਬਣਾਉਣੀ ਸੀਗੀ ਵੀ ਇੰਨੀ ਜ਼ਿਆਦਾ, ਵੀ 400 ਕਿਲੋ ਇੰਨਾ ਦਾ ਸੀਮੈਂਟ ਹੋਵੇ ਤਾਂ ਪਤਾ ਨਹੀਂ ਕੀ ਕੁਝ ਬਣਾ ਲਈਦਾ। ਵੀ ਤੁਸੀਂ ਦੇਖੋ ਵੀ 400 ਕਿਲੋ ਕੋਕੇਨ ਤੇ ਮੈਥ ਜਿਹੜੀ ਆ ਉਹ ਲਈ ਫਿਰਦੇ ਸੀ। ਜੇ ਹੁਣ ਇਹ ਕਨਵਿਕਟ ਹੋ ਜਾਂਦੇ ਆ ਇਸ ਮਾਮਲੇ ਦੇ ਵਿੱਚ ਤਾਂ ਫਿਰ 20 ਸਾਲ ਤੱਕ ਦੀ ਜਿਹੜੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਹੋਊਗੀ, ਤੇ ਜੇ ਇਹ ਇੱਥੇ ਦੇ ਸਿਟੀਜ਼ਨ ਨਾ ਹੋਏ ਤਾਂ ਫਿਰ ਇਹਨਾਂ ਨੂੰ ਡਿਪੋਰਟ ਵੀ ਕੀਤਾ ਜਾਣਾ ਹੈ। ਇਹ ਵੀ ਜਿਹੜਾ ਉਹ ਨਾਲ ਦੇ ਨਾਲ ਆ, ਤੇ ਪੱਕੇ ਜਿਹੜੇ ਆ ਉਹ ਵੀ ਜਿਹੜੇ ਲੱਗਣੇ ਆ, ਤੇ ਜਿਹੜੀ ਬਦਨਾਮੀ ਹੋ ਰਹੀ ਆ ਉਹਦੇ ਨਾਂ ਦਾ ਕੋਈ ਚੀਜ਼ ਹੀ ਨਹੀਂ, ਉਹਦਾ ਤਾਂ ਕਹਿ ਲਓ ਵੀ ਕੋਈ ਮੁੱਲ ਹੀ ਨਹੀਂ। ਉਹ ਐਸਾ ਜਿਹੜਾ ਇਹਨਾਂ ਨੇ ਬਦਨਾਮੀ ਦਾ ਜਿਹੜਾ ਉਹ ਦਾਗ ਜਿਹੜਾ ਉਹ ਲਾਉਣਾ ਆ। ਨੋ ਡਾਊਟ ਹਰ ਇੱਕ ਕਮਿਊਨਿਟੀ 'ਚ ਅਜਿਹੇ ਲੋਕ ਹੁੰਦੇ ਆ, ਪਰ ਆਪਣੇ ਲੋਕ ਜੋ ਕਿ ਦੁਨੀਆ ਦੀ ਭਲਾਈ ਵਾਸਤੇ ਜਿਹੜਾ ਉਹ ਆਪਾਂ ਕੰਮ ਕਰਦੇ ਆ, ਗੱਲ ਕਰਦੇ ਆ, ਸਰਬੱਤ ਦੇ ਭਲੇ ਦੀ ਜਿਹੜੀ ਉਹ ਅਰਦਾਸ ਕਰਦੇ ਆ, ਤੇ ਇਹਦੇ ਵਿੱਚ ਕੀ ਜਿਹੜਾ ਉਹ ਸੋਚ ਕੇ ਇਹ ਕੰਮਾਂ ਦੇ ਵਿੱਚ ਜਿਹੜੇ ਲੋਕ ਪੈ ਜਾਂਦੇ ਆ, ਇਹ ਬੜੀ ਅਚੰਭੇ ਵਾਲੀ ਜਿਹੜੀ ਇਹ ਗੱਲ ਬਣੀ ਪਈ ਹੈਗੀ ਆ। ਹੈਰਾਨੀ ਜਿਹੜੀ ਉਹ ਹੁੰਦੀ ਆ। ਕਈ ਵਰੇ ਪਹਿਲਾਂ ਹਰਜੋਤ ਸਿੰਘ ਜੀ ਇੱਥੋਂ ਫਰੈਜ਼ਨੋ ਦਾ ਇੱਕ ਜੋੜਾ ਸੀਗਾ, ਉਹ ਸੀਗੇ ਉਹ ਵੀ ਉਦੋਂ ਜਿਹੜਾ ਫੜੇ ਗਏ ਸੀ। ਹੁਣ ਤੁਸੀਂ ਦੇਖੋ ਵੀ ਹੁਸ਼ਿਆਰੀ ਵੀ ਕਾਹਦੀ ਮਾਰਨੀ, ਅੱਗੋਂ ਜਿਹੜਾ ਅੰਡਰ ਕਵਰ ਏਜੰਟ ਨੂੰ ਹੀ ਜਿਹੜਾ ਉਹ ਡਰੱਗ ਵੇਚਣ ਚਲੇ ਗਏ, ਉਹਨਾਂ ਨੇ ਵੀ ਕਿੱਡੇ ਕੁ ਸਮਾਰਟ ਜਿਹੜੇ ਉਹ ਹੋਣਗੇ, ਤੁਸੀਂ ਆਪ ਹਿਸਾਬ ਲਾ ਲਓ ਵੀ ਉਹਨਾਂ ਨੂੰ ਹੀ ਜਿਹੜਾ ਉਹ ਵੇਚਣ ਜਿਹੜੇ ਉਹ ਚਲੇ ਗਏ। ਸੋ ਉੱਥੇ ਜਿਹੜਾ ਇਹਨਾਂ ਨੇ ਰਾਹ ਦੇ ਵਿੱਚ ਹੀ ਇਹਨਾਂ ਨੇ ਡੱਕ ਲਿਆ, ਰਾਹ 'ਚ ਹੀ ਇਹਨਾਂ ਨੇ ਫੜ ਲਿਆ, ਰਾਹ ਦੇ ਵਿੱਚ ਹੀ ਇਹਨਾਂ ਨੇ ਸੀਜ਼ ਕਰ ਲਿਆ। ਸੋ ਡਿਸਟ੍ਰੀਬਿਊਸ਼ਨ ਕ੍ਰਾਸ ਕੰਟਰੀ ਟ੍ਰਿਪ, ਕੋਈ ਇਹ ਨਹੀਂ ਵੀ ਇੱਕ ਗਲੀ ਤੋਂ ਅਗਲੀ ਗਲੀ ਤਾਈਂ। ਕੈਲੀਫੋਰਨੀਆ ਤੋਂ ਚੱਲ ਕੇ ਤਾਂ ਤੁਸੀਂ ਦੇਖੋ ਕਿੱਥੇ ਮੈਸੇਚਿਊਸਟ, ਉਹ ਦੂਜੇ ਪਾਸਾ ਆ ਅਮਰੀਕਾ ਦਾ, ਉੱਥੇ ਜਿਹੜਾ ਉਹ ਜਾ ਰਹੇ ਸੀ। ਸਪੈਸ਼ਲ ਏਜੰਟ ਜਿਹੜੇ ਇੰਚਾਰਜ ਨੇ ਮਾਈਕਲ ਕਰੋਲ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਫੜਿਆ ਜਾਣਾ ਆ, ਕਹਿੰਦੇ ਵੀ ਇਹ ਪਬਲਿਕ ਹੈਲਥ ਦੇ ਲਈ ਤੇ ਲੋਕਲ ਕਮਿਊਨਿਟੀਜ਼ ਦੇ ਲਈ ਬਹੁਤ ਇੱਕ ਖਤਰਨਾਕ ਚੀਜ਼ ਜਿਹੜੀ ਉਹ ਹੈਗੀ ਆ। ਇਹ ਦੇਖੋ ਵੀ ਫੜੇ ਕਿੰਨੇ ਜਾਂਦੇ ਤੇ ਨਿਕਲ ਕਿੰਨੇ ਜਾਂਦੇ ਹੋਣਗੇ, ਇਹ ਇਸ ਟਾਈਮ ਜਿਹੜੀ ਉਹ ਵੱਡੀ ਗੱਲ ਆ। ਪਰ ਇਹਨਾਂ ਦੋਨਾਂ ਨੇ ਸਿਮਰਨਜੀਤ ਤੇ ਗੁਰਸਿਮਰਤ ਨੇ, ਇਹਨਾਂ ਨੇ ਜਿਹੜਾ ਉਹ ਬਦਨਾਮੀ ਹੀ ਜਿਹੜੀ ਉਹ ਖੱਟੀ ਆ, ਤੇ ਆਪਣੀ ਦੇ ਨਾਲ ਬਾਕੀਆਂ ਦਾ ਵੀ ਜਿਹੜਾ ਜਲੂਸ ਕਢਾ ਰਹੇ ਆ। ਅਜਿਹੇ ਲੋਕਾਂ ਨੂੰ ਜੇ ਬਾਅਦ ਚ ਪਤਾ ਵੀ ਲੱਗਦਾ ਹੈ ਨਾ ਵੀ ਕਿਹੜੇ ਆ, ਇਹਨਾਂ ਦਾ ਬਾਈਕਾਟ ਜਿਹੜਾ ਉਹ ਪੱਕਾ ਜ਼ਰੂਰ ਹੋਣਾ ਚਾਹੀਦਾ ਆ। ਇਦਾਂ ਦੇ ਪੁੱਠੇ ਕੰਮਾਂ ਵਾਲਿਆਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਬਾਅਦ ਚ ਆਪਾਂ ਜਿਹੜਾ ਉਹ ਭੁੱਲ ਜਾਈਏ ਜੀ। ਸੋ ਇਹਦੇ ਸੰਬੰਧ ਦੇ ਵਿੱਚ ਯੂਐਸ ਦੇ ਅਟਾਰਨੀ ਜੋਸ਼ੂਆ ਲੈਵੀ, ਮਾਈਕਲ ਜੇ ਕਰੋਲ ਸਪੈਸ਼ਲ ਏਜੰਟ ਇੰਚਾਰਜ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਨਿਊ ਇੰਗਲੈਂਡ ਦੇ, ਤੇ ਇਸ ਤੋਂ ਬਿਨਾਂ ਕਹਿੰਦੇ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ, ਯੂਐਸ ਡਰੱਗ ਐਨਫੋਰਸਮੈਂਟ, ਐਂਡਓਵਰ ਦੀ ਪੁਲਿਸ ਡਿਪਾਰਟਮੈਂਟ, ਮਿਲਟਨ ਦੀ ਪੁਲਿਸ ਡਿਪਾਰਟਮੈਂਟ, ਮੈਸਾਚੂਸਟਸ ਦੀ ਸਟੇਟ ਪੁਲਿਸ, ਅਸਿਸਟੈਂਟ ਯੂਐਸ ਅਟਾਰਨੀ ਸਟੀਵ ਹੈਂਸਿਕ,
ਜੋ ਨੈਰਕੋਟਿਕਸ ਤੇ ਮਨੀ ਲਾਂਡਰਿੰਗ ਯੂਨਿਟ ਦੇ, ਇਹ ਸਾਰੇ ਇਨਵੋਲਵ ਸੀਗੇ। ਸੋ ਇਹ ਵੀ ਆਪਾਂ ਜਿਹੜੀ ਆ ਬਹੁਤ ਵੱਡਾ ਆਪਰੇਸ਼ਨ ਕੀਤਾ ਉਹਨਾਂ ਨੇ, ਬਹੁਤ ਵੱਡਾ। ਸੋ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਪਾਰਟ ਉਹਦਾ ਹੀ ਆ, ਆਰਗੇਨਾਈਜ਼ਡ ਕ੍ਰਾਈਮ ਡਰੱਗ ਐਨਫੋਰਸਮੈਂਟ ਟਾਸਕ ਫੋਰਸ ਸਟ੍ਰਾਈਕ ਫੋਰਸ ਇਨੀਸ਼ੀਏਟਿਵ, ਜਿਹੜਾ ਕਿ ਇਦਾਂ ਦੇ ਜਿਹੜੇ ਲੋਕ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਸਾਰੀਆਂ ਗਵਰਨਮੈਂਟ ਦੀਆਂ ਏਜੰਸੀਆਂ ਰਲ ਕੇ ਫੜਦੀਆਂ। ਸੋ ਜਾਂਦੇ ਜਾਂਦੇ ਇਹ ਵੀ ਜ਼ਰੂਰ ਦੱਸਦੇ ਜਾਈਏ ਵੀ ਇਹ ਜੋ ਡਾਕੂਮੈਂਟ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ, ਇਹ ਯੂਨਾਈਟਿਡ ਸਟੇਟ ਅਟਾਰਨੀ ਆਫਿਸ ਡਿਸਟ੍ਰਿਕਟ ਆਫ justice.gov ਦੇ ਉੱਤੇ ਪਏ ਨੇ, ਉੱਥੇ ਦੇਖ ਸਕਦੇ। ਸੋ ਆਪਾਂ ਸ਼ੇਅਰ ਵੀ ਕਰ ਦਾਂਗੇ YouTube ਦੇ ਉੱਤੇ। ਤੇ ਉਹਨਾਂ ਨੇ ਵਿੱਚ ਇਹ ਵੀ ਲਿਖਿਆ ਆ ਵੀ ਇਹ ਐਲੀਗੇਸ਼ਨਸ ਆ ਇਹਨਾਂ ਦੇ ਉੱਤੇ, ਕਿਉਂਕਿ ਫੜੇ ਗਏ ਆ। ਡਿਫੈਂਡੈਂਟ ਜਦੋਂ ਕਿਸੇ ਨੂੰ ਫੜਿਆ ਜਾਂਦਾ ਆ ਉਹਨੂੰ ਇਨੋਸੈਂਟ ਹੀ ਗਿਣਿਆ ਜਾਂਦਾ, ਜਦੋਂ ਤੱਕ ਪ੍ਰੂਵਨ ਗਿਲਟੀ ਨਹੀਂ ਹੁੰਦਾ ਬਿਯੋਂਡ ਇਹ। ਪਰ ਇੱਕ ਚੀਜ਼ ਜਿਹੜੀ ਚਲੋ ਠੀਕ ਆ, ਆਪਾਂ ਮੰਨਦੇ ਆ, ਪਰ ਕੋਈ ਚੁੱਪ ਚਪੀਤਾ ਇਹਨਾਂ ਦੇ ਸੁੱਤੇ 400 ਕਿਲੋ ਕੋਕੇਨ ਰੱਖ ਗਿਆ ਹੋਊਗਾ ਇਹਨਾਂ ਦੇ, ਇਹ ਤਾਂ ਕੰਮ ਔਖਾ। ਉਹ ਵੀ ਉਹਨਾਂ ਦੇ ਕੈਬ ਦੇ ਵਿੱਚ ਜਿੱਥੇ ਉਹ ਸੌਂਦੇ ਆ। ਸੋ ਇਵੈਂਚੁਅਲੀ ਪਤਾ ਨਹੀਂ ਕੀ ਨਿਕਲਣਾ ਇਸ ਪੂਰੇ ਮਾਮਲੇ 'ਚ। ਜੋ ਹਾਲ ਦੀ ਘੜੀ ਨਜ਼ਰ ਆ ਰਿਹਾ ਆ, ਜੋ ਆਪਣੇ ਸਾਹਮਣੇ ਆ, ਹਾਲਾਤ ਇਹਨਾਂ ਦੇ ਲਈ ਠੀਕ ਨਹੀਂ ਨਜ਼ਰ ਜਿਹੜੇ ਉਹ ਆ ਰਹੇ। ਜਿੰਨੇ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਜਾਂ ਉਹ ਚੀਜ਼ਾਂ ਸਾਹਮਣੇ ਆ, ਮਾੜੀ ਚੀਜ਼ ਆ ਵੀ ਇਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆਈ ਆ। ਮੈਸੇਚਿਊਸਟ ਦੀ ਜਿਹੜੀ ਡਿਸਟ੍ਰਿਕਟ ਆਫ ਮੈਸੇਚਿਊਸਟ ਆ, ਉਹਨਾਂ ਨੇ ਇਹ ਕੱਲ ਹੀ ਜਿਹੜਾ ਇਹ ਸ਼ੇਅਰ ਕੀਤਾ ਹੈ ਵੀ ਟਰੈਕਟਰ ਟ੍ਰੇਲਰ ਸਟਾਪ ਜਿਹੜਾ ਐਂਡਓਵਰ ਮੈਸੇਚਿਊਸਟ ਸੀ, 32 ਕਿਲੋ ਮੈਥ ਤੇ 400 ਕਿਲੋ ਤੋਂ ਵੱਧ ਜਿਹੜੀ ਸਸਪੈਕਟਡ ਕੋਕੇਨ, ਜਿਹਦੀ ਕੁੱਲ ਵੈਲਿਊ $10.5 ਮਿਲੀਅਨ ਤੋਂ ਵੱਧ ਆ ਇਸ ਪੂਰੇ ਡਰੱਗ ਦੀ, ਇਸ ਖੇਪ ਦੀ, ਉਹ ਫੜੀ ਗਈ ਆ। 2 ਫਰੈਜ਼ਨੋ ਦੇ ਜਿਹੜੇ ਉਹ ਮੁੰਡਿਆਂ ਦੇ ਕੋਲੋਂ, ਸਿਮਰਨਜੀਤ ਸਿੰਘ 28 ਸਾਲਾਂ ਤੇ ਗੁਰਸਿਮਰਤ ਸਿੰਘ 19 ਸਾਲਾਂ ਦੇ ਕੋਲੋਂ। ਤੇ ਹੁਣ ਉਹਨਾਂ ਦੇ ਉੱਤੇ ਕਨਸਪੀਰੇਸੀ ਟੂ ਡਿਸਟ੍ਰੀਬਿਊਟ, ਟੂ ਪੋਸੈਸ ਵਿਦ ਇੰਟੈਂਟ ਟੂ ਡਿਸਟ੍ਰੀਬਿਊਟ ਕੰਟਰੋਲ ਸਬਸਟੈਂਸ, ਉਹਨਾਂ ਦੇ ਜਿਹੜੇ ਚਾਰਜ ਆ ਉਹ ਲਾ ਦਿੱਤੇ ਗਏ ਆ। ਇਹਨਾਂ ਨੂੰ ਜਿਹੜਾ ਕਹਿੰਦੇ ਵੀ ਬੋਸਟਨ ਦੀ ਅਦਾਲਤ ਦੇ ਵਿੱਚ, ਫੈਡਰਲ ਅਦਾਲਤ ਦੇ ਵਿੱਚ ਰੱਖਿਆ, ਜਿਹੜਾ ਉਹ ਪੇਸ਼ ਕੀਤਾ ਗਿਆ ਤੇ ਹਾਲ ਦੀ ਘੜੀ ਫੈਡਰਲ ਕਸਟਡੀ ਦੇ ਵਿੱਚ ਹੀ ਇਹਨਾਂ ਨੂੰ ਰੱਖਿਆ ਗਿਆ ਹੈ। ਸੋ ਬਿਲਕੁਲ ਸਾਡੇ ਇੱਕ ਸਰੋਤੇ ਕਹਿੰਦੇ ਆ ਵੀ ਇਹਨਾਂ ਦਾ ਪੂਰਾ ਜਲੂਸ ਕੱਢੋ। ਹੁਣ ਅਸੀਂ ਤਾਂ ਖਬਰਾਂ ਸਾਂਝੀਆਂ ਕਰਦੇ ਆ, ਮੁੜ ਕੇ ਫਿਰ ਆਪਣੀ ਕਮਿਊਨਿਟੀ ਦੇ ਕਈ ਬੰਦੇ ਰੋਣ ਲੱਗ ਪੈਂਦੇ ਵੀ ਤੁਸੀਂ ਕਦੇ ਇਹ ਖਬਰ ਦਿੰਦੇ ਆ। ਹੁਣ ਤੁਸੀਂ ਦੇਖੋ ਵੀ 9/11 ਤੋਂ ਬਾਅਦ ਹਰ ਪੱਗ ਵਾਲੇ ਬੰਦੇ ਨੂੰ ਅੱਤਵਾਦੀ ਦੇਖੀ ਜਾਂਦੇ ਸੀ ਗੋਰੇ, ਹਨਾ, ਵੀ ਉਹ ਸੋਚਦੇ ਸੀ ਵੀ ਇਹ ਮੁਸਲਮਾਨ ਆ ਪੱਗਾਂ ਵਾਲੇ, ਹਨਾ, ਤੇ ਹਮਲੇ ਵੀ ਹੋਏ ਸਿੱਖਾਂ ਦੇ। ਸੋ ਹੁਣ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ ਉਹਨਾਂ ਦਾ ਕੀ ਹਾਲ ਹੋਊਗਾ ਜਦੋਂ ਹਰ ਟਰੱਕ ਵੱਲ ਕੋਈ ਵੀ ਜਿਹੜੀ ਗਵਰਨਮੈਂਟ ਏਜੰਸੀ ਦਾ ਬੰਦਾ ਦੇਖੋ ਵੀ ਭਾਈ ਇਹ ਉਦਾਂ ਦੇ ਤਾਂ ਨਹੀਂ, ਜੇ ਪੱਗ ਵਾਲਾ ਬੰਦਾ ਆ ਜਾਂ ਪੰਜਾਬੀ ਆ ਜਿਹਨੇ ਕਾੜਾ ਪਾਇਆ। ਸੋ ਇਹ ਤੁਸੀਂ ਦੇਖੋ ਵੀ ਬਦਨਾਮੀ ਕਿੰਨੀ ਹੁੰਦੀ ਹੈਗੀ ਆ। ਤੇ ਜਾਂਦੇ ਰਾਜਕਰਨਵੀਰ ਸਿੰਘ ਜੀ, ਆਪਾਂ 올림픽 ਦੇ 골ਡ ਮੈਡਲ ਜਿੰਨੇ ਮੈਡਲ ਉਹ ਦੱਸਦੇ ਜਾਈਏ, ਤੇ ਅਮਰੀਕਾ ਦੀ ਹਜੇ ਵੀ ਪੂਰੀ ਚੜਾਈ ਆ ਟੋਟਲ ਮੈਡਲ ਦੇ ਵਿੱਚ ਚੜਾਈ ਆ, ਪਰ ਚਾਈਨਾ ਇਸ ਟਾਈਮ ਬਾਜੀ ਮਾਰ ਰਿਹਾ ਆ। ਜੇ ਦੇਖਿਆ ਜਾਵੇ ਤਾਂ 골ਡ ਮੈਡਲ ਦੇ ਮਾਮਲੇ 'ਚ 13 골ਡ ਮੈਡਲਾਂ ਦੇ ਨਾਲ ਉਹ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ, ਤੇ ਕੁੱਲ ਇਹਨਾਂ ਦੇ 27 ਮੈਡਲ ਨੇ। ਦੂਜੇ ਨੰਬਰ ਦੇ ਉੱਤੇ ਹੁਣ US ਪਹੁੰਚ ਗਿਆ, ਜਿਹੜਾ ਕਿ ਪਹਿਲਾਂ 5ਵੇਂ-6ਵੇਂ ਨੰਬਰ ਦੇ ਉੱਤੇ ਚੱਲ ਰਿਹਾ ਸੀ। 9 골ਡ ਮੈਡਲ ਤੇ ਕੁੱਲ 41 ਮੈਡਲ ਦੇ ਨਾਲ ਦੂਜੇ ਨੰਬਰ ਤੇ ਆ। ਸਵਿਮਿੰਗ ਦੇ ਵਿੱਚ ਲਡੈਕੀ, ਕੇਟੀ ਲਡੈਕੀ, ਉਸ ਦਾ ਕੋਈ ਤੋੜ ਨਹੀਂ। 1500 ਮੀਟਰ ਦੀ ਜਿਹੜੀ ਫ੍ਰੀ ਸਟਾਈਲ ਸਵਿਮ ਦੇ ਵਿੱਚ ਕੇਟੀ ਲਡੈਕੀ 10 ਸੈਕਿੰਡ ਤੋਂ ਵੱਧ ਦੇ ਫਰਕ ਦੇ ਨਾਲ ਉਸਨੇ 골ਡ ਮੈਡਲ ਹਾਸਲ ਕੀਤਾ। 14 ਸਾਲ ਹੋ ਗਏ ਆ, ਇਸ ਦਾ ਕੋਈ ਤੋੜ ਨਹੀਂ ਦੁਨੀਆ ਦੇ ਵਿੱਚ ਇਸ ਟਾਈਮ ਲੱਭ ਰਿਹਾ, ਤੇ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਪ੍ਰਦਰਸ਼ਨ ਜਿਹੜੀ ਉਹ ਕਰ ਰਹੀ ਆ। ਟੌਪ 20 ਟਾਈਮਸ ਹਰਜੋਤ ਸਿੰਘ ਜੀ ਕੇਟੀ ਲਡੈਕੀ ਦੇ ਆ। ਸੋ ਇਹ ਆਪਣੇ ਜ਼ਮਾਨੇ ਦੀ ਕਹਿ ਸਕਦੇ ਹਾਂ ਵੀ ਨੰਬਰ 1 ਜਿਹੜੀ ਐਥਲੀਟ ਆ ਸਵਿਮਿੰਗ ਦੇ ਵਿੱਚ, ਉਹ ਸਾਹਮਣੇ ਆਈਆਂ। ਉਧਰ ਸਿਮੋਨ ਬਾਇਲਸ ਨੇ ਟੀਮ ਦੇ ਵਿੱਚ ਤੇ ਪਰਸਨਲ ਲੈਵਲ ਦੇ ਉੱਤੇ ਆਲ ਰਾਊਂਡ ਉਹ ਵੀ ਜਿਹੜਾ ਉਹ 골ਡ ਮੈਡਲ ਜਿੱਤਿਆ ਆ। 200 ਮੀਟਰ ਬੈਸਟ ਸਟ੍ਰੋਕ ਦੇ ਵਿੱਚ ਕੇਟ ਡਗਲਸ ਨੇ ਵੂਮਨਸ ਦੀ, ਉਹਨੇ 골ਡ ਮੈਡਲ ਜਿੱਤਿਆ। ਬਟਰਫਲਾਈ ਦੇ ਵਿੱਚ ਟੋਰੀ ਹਸਕੀ ਨੇ ਵੀ 골ਡ ਮੈਡਲ ਜਿਹੜਾ ਉਹ ਜਿੱਤਿਆ ਹੈਗਾ ਆ। ਉਧਰ ਰੋਇੰਗ ਕੰਪੀਟੀਸ਼ਨ ਦੇ ਵਿੱਚ ਜਿਹੜੇ ਮੈਨਸ 4 ਨੇ, ਉਹਨਾਂ ਨੇ US ਦੇ ਲਈ ਜਿਹੜਾ 골ਡ ਮੈਡਲ ਆ ਉਹ ਉਸ ਨੂੰ ਜਿਹੜਾ ਉਹ ਜਿੱਤਿਆ ਆ। ਸੋ ਇਸ ਟਾਈਮ ਕੁੱਲ ਜਿਹੜੇ ਉਹ ਮੈਡਲ ਚੱਲ ਰਹੇ ਆ। ਉਧਰ ਹਾਕੀ ਦੇ ਪ੍ਰੇਮੀਆਂ ਦੇ ਲਈ ਚੰਗੀ ਖਬਰ ਆ, ਭਾਰਤ ਦੀ ਜਿਹੜੀ ਹਾਕੀ ਆ ਉਸ ਨੇ 52 ਸਾਲਾਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਨੂੰ ਜਿਹੜਾ ਆ 올림픽 ਦੇ ਵਿੱਚ 3-2 ਦੇ ਫਰਕ ਦੇ ਨਾਲ ਹਰਾਇਆ ਹੈਗਾ ਆ। ਸੋ ਇਹਦੇ ਨਾਲ ਉਹਨਾਂ ਦਾ ਵਿਸ਼ਵਾਸ ਜਿਹੜਾ ਵਧੂਗਾ। ਹੋ ਸਕਦਾ ਆ ਸੰਸਾਰਪੁਰ ਤੋਂ ਜਿੱਥੋਂ 올림픽ੀਅਨ ਬਹੁਤ ਪੈਦਾ ਹੁੰਦੇ ਸੀ, ਉਸ ਦਸ਼ਕ ਵਾਲਾ ਉਸ ਦਹਾਕੇ ਵਾਲਾ ਜਿਹੜਾ ਦੌਰ ਆ, ਮੁੜ ਹਾਕੀ ਦਾ ਜਿਹੜਾ ਉਹ ਸੁਰਜੀਤ ਜਿਹੜਾ ਹੋਵੇ।
ਕਾਮਯਾਬੀ ਦੇ ਲਈ ਜਿਹੜੀ ਆ ਅਸੀਂ ਉਹਨਾਂ ਦੀ ਅਰਦਾਸ ਕਰਦੇ ਹਾਂ। ਅਜੇ ਜਿਹੜੇ ਟਰੈਕ ਐਂਡ ਫੀਲਡ ਦੇ ਕੰਪੀਟੀਸ਼ਨ ਸ਼ੁਰੂ ਹੋਣੇ ਨੇ। ਟਰੈਕ ਐਂਡ ਫੀਲਡ ਦੇ ਵਿੱਚ ਅਮਰੀਕਾ ਦੀ ਖਾਸੀ ਸਰਦਾਰੀ ਆ, ਸੋ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਮੈਡਲ ਜਿੱਤਣ ਦੀ ਸੰਭਾਵਨਾ ਜਿਹੜੀ ਉਹ ਬਣਦੀ ਆ। ਉਹ ਉੱਦਾਂ ਜੇ ਦੇਖਿਆ ਜਾਵੇ ਚੀਨ ਵਾਲਿਆਂ ਨੇ ਸ਼ੂਟਿੰਗ ਦੇ ਵਿੱਚ, ਡਾਈਵਿੰਗ ਦੇ ਵਿੱਚ ਜਿਹੜਾ ਆਪਣਾ ਦਬਦਬਾ ਜਿਹੜਾ ਉਹ ਕਾਇਮ ਰੱਖਿਆ। ਡਾਈਵਿੰਗ ਦੇ ਵਿੱਚ 4 ਮੈਡਲ ਜਿੱਤੇ ਆ ਚੀਨ ਵਾਲਿਆਂ ਨੇ, ਤੇ ਚਾਰੇ ਦੇ ਚਾਰੇ ਜਿਹੜੇ ਆ ਉਹ ਗੋਲਡ ਆ, ਚਾਹੇ ਉਹ ਮੈਨਸ ਸਿੰਕਰੋਨਾਈਜ਼ਡ ਆ ਤੇ ਚਾਹੇ ਉਹ ਵੂਮਨ ਸਿੰਕਰੋਨਾਈਜ਼ਡ ਸਪ੍ਰਿੰਗ ਬੋਲਡ ਤੇ ਪਲੇਟਫਾਰਮ ਵਾਲੇ ਜਿਹੜੇ ਉਹਨਾਂ ਨੇ ਜਿੱਤਾਂ ਜਿਹੜੀਆਂ ਇਸ ਦੇ ਵਿੱਚ ਪ੍ਰਾਪਤ ਕੀਤੀਆਂ ਹੈਗੀਆਂ ਆ। ਇੰਡੀਆ ਨੇ 3 ਮੈਡਲ ਜਿੱਤੇ ਆ, ਤਿੰਨੇ ਬ੍ਰੌਂਜ਼ ਦੇ ਆ। ਇੱਕ ਸਰਬਜੋਤ ਸਿੰਘ ਹਰਿਆਣੇ ਤੋਂ ਆ, ਮਨੂ ਭਾਸਕਰ ਆ, ਤੇ ਸਵਾਪਨੀਲ ਕੁਸਾਲੇ ਇਹ ਸ਼ਾਇਦ ਮਹਾਰਾਸ਼ਟਰ ਚੋਂ। 3 ਬ੍ਰੌਂਜ਼ ਮੈਡਲ ਇਹ ਵੀ ਸ਼ੂਟਿੰਗ ਦੇ ਵਿੱਚ ਹੀ ਆ। ਉਹ 50 ਮੀਟਰ ਰਾਈਫਲ 3 ਪੋਜੀਸ਼ਨ ਮੈਨ, ਇਹ ਜਿਹੜਾ ਸਵਪਨਿਲ ਕੁਸਾਲੇ ਜਿਹੜਾ ਆ ਉਸਨੇ ਜਿਹੜਾ ਇਹ ਮੈਡਲ ਜਿੱਤਿਆ ਆ। ਸੋ ਜਿੰਨੇ ਵੀ ਮੈਡਲ ਜੇਤੂ ਆ ਉਹਨਾਂ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਜਿਹੜੀ ਉਹ ਦਿੰਦੇ ਆ, ਤੇ ਵਧੀਆ ਪ੍ਰਦਰਸ਼ਨ ਕਰਨ, ਇਹੀ ਜਿਹੜੀਆਂ ਉਹ ਅਰਦਾਸਾਂ ਆ। ਤੇ ਆਪਾਂ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।